ਐਲਾਨ ਕਰਨੇ ਕਿ ਅਸੀਂ ਭ੍ਰਿਸ਼ਟਾਚਾਰ ਰੋਕ ਦਿਆਂਗੇ। ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਦੇ ਬੈਠੇ ਮੀਡੀਆ ਦੇ ਸਾਹਮਣੇ ਜਦੋਂ ਗਰੰਟੀਆਂ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਤੇ ਪੁੱਛਿਆ ਮੀਡੀਆ ਵਾਲੇ ਨੇ, ਤੁਸੀਂ ਗਰੰਟੀਆਂ ਦੇ ਪੈਸੇ ਕਿੱਥੋਂ ਲੈ ਕੇ ਆਓਗੇ? 1,55,000 ਕਰੋੜ ਚੋਂ 60% ਬਜਟ ਕਮਿਟਡ ਐਕਸਪੈਂਡੀਚਰ ਹੈ। ਕਮਿਟਡ ਮੈਨੇ ਤਨਖਾਹਾਂ ਨੇ, ਪੈਨਸ਼ਨਾਂ ਨੇ, ਕਰਜ਼ ਦੀ ਅਦਾਇਗੀ ਆ, ਸਬਸਿਡੀਆਂ ਦੀ ਦੇਣਦਾਰੀ ਆ। 20,000 ਕਰੋੜ ਦਾ ਗੱਪ ਝੂਠ ਤੇ 300 ਕਰੋੜ ਰੁਪਏ ਦੀ ਆਮਦਨ, 44,000 ਕਰੋੜ ਰੁਪਏ ਦੇ ਗੁੱਡਸ ਦੇ ਉੱਤੇ ਵੈਟ ਦੀ ਨਾ ਅਦਾਇਗੀ ਹੋਣਾ। ਦਿਸ ਕੈਨ if investigated appropriately। ਪੰਜਾਬੀ ਬੋਲਿਓ ਭਗਵੰਤ ਸਿੰਘ ਮਾਨ ਨੂੰ ਬਹੁਤ ਬੁਰੀ ਲੱਗਦੀ ਹੈ। ਪੰਜਾਬੀ ਬੋਲੋ ਮਾਨ ਸਾਹਿਬ ਨੇ ਬਹੁਤ ਬੁਰਾ ਮਨਾਉਣਾ ਜੀ, ਬਹੁਤ ਬੁਰਾ ਮਨਾਉਂਦੇ। ਉਹ EIU ਵਾਲੇ ਕੀ ਕਰਦੇ ਸੀਗੇ, ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਹੈ, ਉਹ ਵੇਖਦੇ ਜਿੱਥੇ ਵੱਡਾ ਘੁਟਾਲਾ ਹੈਗਾ ਆਪਣਾ ਟਾਊਟ ਭੇਜ ਕੇ ਉਹਦੇ ਵਿੱਚ ਕੰਪਰੋਮਾਈਜ਼ ਕਰ। ਜਦ ਕਦੇ ਕੋਈ ਬੈਰੀਅਰ ਤੇ ਕੋਈ ਆਪਣਾ ਗੁੱਡਸ ਆਉਂਦੀਆਂ ਬਾਹਰੋਂ ਤੇ ਉਹਦੇ ਵਿੱਚ ਉਹਨੂੰ ਫਾਰਮ ਭਰਨਾ ਪੈਂਦਾ ਹੈ ਵੈਟ 35, ਜਿਹਨੂੰ ਕਹਿੰਦੇ 32, ਜਿਹੜਾ ਬਾਹਰ ਜਾਣਾ ਹੋਵੇ। ਔਰ ਜਦ ਐਗਜ਼ਿਟ ਬੈਰੀਅਰ ਹੁੰਦਾ ਉੱਥੇ ਫਿਰ ਵਿਦਿਨ 24 ਆਵਰਸ ਉਹ ਦੇਣਾ ਪੈਂਦਾ ਕਿ ਵੀ ਅਸੀਂ ਇਹ ਮਾਲ ਲਿਆਂਦਾ ਸੀਗਾ 24 ਘੰਟੇ 'ਚ ਅਸੀਂ ਇੱਥੋਂ ਬਾਹਰ ਜਾ ਰਹੇ ਹਾਂ। ਉਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਵੈਰੀਫਾਈ ਨਹੀਂ ਕੀਤੀਆਂ। ਜੇ ਮੈਂ ਘਰੇ ਬੈਠਾ ਕੰਪਿਊਟਰ ਵਾਲਿਆਂ ਤੋਂ ਮੈਂ ਸਾਰਾ ਰਿਕਾਰਡ ਕਢਾ ਸਕਦਾ ਤੇ ਇਹਨਾਂ ਕੋਲ ਦੇ ਐਕਸਰ ਦੇ ਇੰਨੇ ਸਾਰੇ ਆਫਿਸਰਸ, ਇੰਨੇ ਸਾਰੇ ETOs, ਇੰਨੇ ਸਾਰੇ ਕੰਪਿਊਟਰ ਆਪਰੇਟਰਸ, ਉਹ ਕੀ ਹਫ਼ਤੇ ਵਿੱਚ ਨਹੀਂ ਕਰ ਸਕਦੇ ਸੀਗੇ? ਸਾਰਿਆਂ ਦਾ ਜਿੱਥੇ ਸਵਾਗਤ ਹੈ ਜੀ। ਅੱਜ ਅਸੀਂ ਇੱਕ ਬਹੁਤ ਵੱਡਾ ਵੈਟ ਘੁਟਾਲਾ ਹੋਇਆ ਪੰਜਾਬ ਦੇ ਵਿੱਚ ਸਨ 2009 ਤੋਂ ਲੈ ਕੇ 2012 ਤੱਕ। ਇਹ ਲਗਭਗ 44,000 ਕਰੋੜ ਰੁਪਏ ਦਾ ਲਗਭਗ 44,000 ਕਰੋੜ ਰੁਪਏ ਦਾ ਘੁਟਾਲਾ ਇਹ। ਔਰ ਅਨਫੋਰਚੂਨੇਟਲੀ ਉਸ ਵਕਤ ਜਿਹੜੇ ਉੱਥੇ ਤਾਇਨਾਤ ਸੀ ਆਫਿਸਰਸ, ਹਾਈ ਅਪਸ, ਉਹਨਾਂ ਨੇ ਇਸ ਨੂੰ ਜਾਣ-ਬੁੱਝ ਕੇ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ। ਅੱਜ ਮੇਰੇ ਨਾਲ ਇਸ ਘੁਟਾਲੇ ਨੂੰ ਜਿਹੜਾ ਮੇਰੇ ਧਿਆਨ ਵਿੱਚ ਲੈ ਕੇ ਆਏ ਨੇ ਹੁਣ ਪਿਛਲੇ ਕੁਝ ਦਿਨਾਂ 'ਚ, ਮੇਰੇ ਨਾਲ ਫਾਰਮਰ ਆਰਮੀ ਕੈਪਟਨ ਨੇ, ਕੈਪਟਨ YS ਮੱਟਾ। ਇਹ ਆਫਟਰ ਲੀਵਿੰਗ ਆਰਮੀ ਇਹਨਾਂ ਨੇ ਫਿਰ ਪੰਜਾਬ ਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਵਿੱਚ ਬਤੌਰ DETC ਕੰਮ ਕੀਤਾ, ਹੁਣ ਰਿਟਾਇਰਡ ਨੇ। ਔਰ ਜਦੋਂ ਇਹਨਾਂ ਨੇ ਮੇਰੇ ਧਿਆਨ 'ਚ ਲੈ ਕੇ ਆਏ ਬਜਟ ਇਜਲਾਸ ਤੋਂ ਪਹਿਲਾਂ, ਮੈਂ ਵਿਸ਼ੇਸ਼ ਤੌਰ ਤੇ ਪਹਿਲਾਂ ਜਿਹੜੇ ਚੀਫ ਮਿਨਿਸਟਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਨੇ ਵੈਨਿਊ ਪ੍ਰਸ਼ਾਦ, ਸ਼ਾਇਦ ਉਹ ਵੀ ਰਹਿ ਚੁੱਕੇ ਨੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਮੈਂ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਮੈਸੇਜ ਕੀਤਾ ਕਿ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਮਿਲ ਕੇ ਦੇਣਾ ਚਾਹੁੰਦਾ ਇਹ ਬਹੁਤ ਵੱਡਾ ਘੁਟਾਲਾ ਵਾ, ਤਾਂ ਕਿ ਇਹਦੀ ਪ੍ਰੋਪਰ ਜਾਂਚ ਹੋ ਜੇ, ਚਾਹੇ ਵਿਜੀਲੈਂਸ ਜਾਂਚ ਹੋ ਜੇ ਜਾਂ ਆਡਿਟ ਸਪੈਸ਼ਲ ਹੋ ਜੇ ਫਰੋਮ ਦ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ ਔਰ ਪੰਜਾਬ। ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰੂੰਗਾ ਤੁਹਾਡੀ ਚੀਫ ਮਿਨਿਸਟਰ ਸਾਹਿਬ ਨਾਲ ਮੁਲਾਕਾਤ ਕਰਾਉਂ। ਲੱਕੀਲੀ ਸੈਸ਼ਨ ਦੇ ਮੇਰੇ ਖਿਆਲ ਪਹਿਲੇ ਦਿਨ ਹੀ ਜਦੋਂ ਚੀਫ ਮਿਨਿਸਟਰ ਸਾਹਿਬ ਸਦਨ ਵਿੱਚ ਆਏ ਤੇ ਉਹ ਸਾਰਿਆਂ ਨੂੰ ਮਿਲ ਰਹੇ ਸੀਗੇ, ਤੇ ਉੱਥੇ ਮੈਨੂੰ ਵੀ ਮਿਲੇ। ਮੈਂ ਉਹਨਾਂ ਨਾਲ ਸਗੋਂ 1 ਮਿੰਟ ਸਾਈਡ ਤੇ ਹੋ ਕੇ ਗੱਲ ਉਹਨਾਂ ਨੂੰ ਕਿਹਾ ਕਿ ਇੱਕ ਬਹੁਤ ਵੱਡਾ ਘੁਟਾਲਾ ਵਾ ਵੈਟ ਦਾ, ਤੇ ਮੈਂ ਚਾਹੁੰਦਾ ਕਿ ਤੁਸੀਂ ਜੇ ਥੋੜ੍ਹਾ ਸਮਾਂ ਦੇ ਦਿਓ ਸਾਨੂੰ। ਮੇਰੇ ਨਾਲ ਇੱਕ ਇਸ ਡਿਪਾਰਟਮੈਂਟ 'ਚੋਂ ਰਿਟਾਇਰ ਆਫਿਸਰ ਨੇ ਜਿਨ੍ਹਾਂ ਨੇ ਕਾਫੀ ਤੱਥ ਇਕੱਠੇ ਕੀਤੇ ਔਰ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੋਈ ਇਹਨਾਂ ਨੇ। ਹੀ ਹੈਜ਼ ਗੋਨ ਟੂ ਦੀ ਹਾਈ ਕੋਰਟ ਬਾਈ ਵੇ ਆਫ ਅ ਪਬਲਿਕ ਇੰਟਰਸਟ ਲਿਟੀਗੇਸ਼ਨ। ਅਤੇ ਮੈਨੂੰ ਉਹਨਾਂ ਨੇ ਭਰੋਸਾ ਦਵਾਇਆ ਕਿ ਮੈਂ ਅਵਸ਼ ਤੁਹਾਨੂੰ ਮਿਲੂੰਗਾ। ਮੇਰਾ ਖਿਆਲ ਉਸ ਦਿਨ ਡੈਫੀਨੇਟਲੀ ਸ਼ੁੱਕਰਵਾਰ ਦਾ ਦਿਨ ਸੀਗਾ। ਉਹ ਕਹਿੰਦੇ ਸ਼ਨੀਵਾਰ ਐਤਵਾਰ ਮੈਂ ਹੈ ਨਹੀਂ ਗਾ, ਅਤੇ ਸੋਮਵਾਰ ਤੁਹਾਨੂੰ ਮਿਲ ਕੇ ਅਸੀਂ ਸਾਰੀ ਗੱਲ ਆਪਾਂ ਸਮਝਾਂਗੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਦੀ ਜਾਂਚ ਕਰਾਈ ਜਾਵੇ, ਕਿਉਂਕਿ ਅਲਟੀਮੇਟਲੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਅਗਰ 3.25 ਲੱਖ ਕਰੋੜ ਦਾ ਕਰਜ਼ਈ ਅੱਜ, ਤਾਂ ਅਕਸਰ ਇਹ ਗੱਲਾਂ ਚਰਚਾ 'ਚ ਆਉਂਦੀਆਂ ਕਿ ਘੁਟਾਲਿਆਂ ਦੇ ਕਰਕੇ ਕਰਜ਼ਈ ਹੈ। ਅਤੇ ਫਿਰ ਜਦੋਂ ਮੈਂ ਦੁਬਾਰਾ ਫਿਰ ਇੱਕ ਵਾਰ ਯਾਦ ਕਰਾਇਆ ਵੈਨਿਊ ਪ੍ਰਸਾਦ ਜੀ ਨੂੰ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਸਮਾਂ ਨਹੀਂ ਦਿੱਤਾ। ਸਮਾਂ ਤਾਂ ਕੀ ਦੇਣਾ ਸੀ, ਜੋ ਕੁਝ ਹੋਇਆ ਵਿਧਾਨ ਸਭਾ 'ਚ ਤੁਹਾਡੇ ਸਾਹਮਣੇ। ਪਰ ਮੈਂ ਥੋੜ੍ਹੀ ਜਿਹੀ ਤੱਥ ਮੈਂ ਰੱਖਦਾ ਵਾਂ ਅਤੇ ਬਾਕੀ ਮੈਂ ਬੇਨਤੀ ਕਰੂੰਗਾ ਕੈਪਟਨ ਸਾਹਿਬ ਨੂੰ ਕਿ ਉਹ ਤੁਹਾਡੇ ਸਨਮੁਖ ਰੱਖਣਗੇ ਤੱਥ। ਬੇਸਿਕਲੀ ਇਹ ਜਿਹੜਾ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ, ਉੱਥੋਂ ਢੰਡਾਰੀ ਕਲਾਂ ਜਿਹੜਾ ਡਰਾਈ ਪੋਰਟ ਹੈਗਾ ਪੰਜਾਬ ਦਾ, ਉੱਥੇ ਸਾਰੇ ਗੁੱਡਸ ਆਉਂਦੇ ਨੇ। ਉਹਦੇ 'ਚ LED ਸਕਰੀਨਸ ਨੇ, ਉਹਦੇ 'ਚ ਹਰ ਤਰ੍ਹਾਂ ਦਾ ਸਮਾਨ ਪੰਜਾਬ ਦੇ ਵਿੱਚ ਜਿਹੜਾ ਗੁੱਡਸ ਆਉਂਦੇ ਨੇ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ, ਇਲੈਕਟ੍ਰੋਨਿਕ ਗੁੱਡਸ, ਇਲੈਕਟ੍ਰੀਕਲ ਗੁੱਡਸ ਜਾਂ ਦੂਸਰੀਆਂ ਹੋਰ ਗੁੱਡਸ,
ਉਹਦੇ ਤੇ ਜਿਹੜਾ ਉਸ ਵਕਤ ਵੈਟ ਦੀ ਅਦਾਇਗੀ ਸੀ, ਆਪਾਂ ਸਾਰੇ ਜਾਣਦੇ ਕਿ ਹੁਣ ਤਾਂ ਵੈਟ ਹੈ ਨਹੀਂਗਾ, ਹੁਣ GST ਨੇ ਰਿਪਲੇਸ ਕਰਤਾ। ਪਰ ਇਹਨਾਂ ਨੇ ਜਦੋਂ ਇਹਨਾਂ ਦੇ ਧਿਆਨ ਵਿੱਚ ਇਹ ਆਇਆ ਕਿ ਇਹ ਇੰਨੇ ਵੱਡੇ ਪੱਧਰ ਤੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਦੇ ਗੁੱਡਸ ਆ ਰਹੇ ਨੇ ਪੰਜਾਬ 'ਚ, ਪਰ ਉੱਥੇ ਜਿਹੜੇ ਵਪਾਰੀ ਨੇ ਉਹ ਇਹਦੇ ਤੇ ਉੱਤੇ ਪ੍ਰੋਪਰ ਵੈਟ ਦੀ ਅਦਾਇਗੀ ਨਹੀਂ ਕਰ ਰਹੇ। ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ 3 ਸਾਲ ਇਹਨਾਂ ਨੇ ਚੱਕੇ ਨੇ, ਇਹਦੇ 'ਚ ਇਹਨਾਂ ਨੇ ਕਿਹਾ ਕਿ 44,000 ਰੁਪਏ ਦਾ ਵੈਟ ਜਿਹੜਾ ਸੀਗਾ ਉਹਦੇ ਤੇ ਵੈਟ ਚਾਰਜ ਕੀਤਾ ਜਾਣਾ ਚਾਹੀਦਾ ਸੀਗਾ, ਲੇਕਿਨ ਉਹ ਵੈਟ ਜਿਹੜਾ ਸੀਗਾ ਉਹ ਅਨਫੋਰਚੂਨੇਟਲੀ ਚਾਰਜ ਨਹੀਂ ਕੀਤਾ ਗਿਆ। ਇਹਨਾਂ ਨੇ ਆਪਣੇ ਸੁਪੀਰੀਅਰਸ ਨੂੰ ਦੇ ਧਿਆਨ ਵਿੱਚ ਲਿਆਂਦਾ, ਇਹਨਾਂ ਨੇ ਔਨ ਰਿਕਾਰਡ ਈਮੇਲ ਕਰ ਦਿੱਤੀ ਔਰ ਔਨ ਰਿਕਾਰਡ ਸਾਰਾ ਕੁਝ ਲੈ ਆਂਦਾ। ਥੋੜ੍ਹੇ ਸਮੇਂ ਬਾਅਦ ਹੀ ਕੈਪਟਨ YS ਮੱਟਾ ਨੂੰ ਲੁਧਿਆਣੇ ਤੋਂ ਬਾਹਰ ਪੋਸਟ ਆਊਟ ਕਰਕੇ ਪਹਿਲਾਂ ਅੰਮ੍ਰਿਤਸਰ ਭੇਜਤਾ, ਫਿਰ ਮੁੜ ਕੇ ਬਠਿੰਡੇ ਭੇਜਤਾ ਐਂਡ ਸਬਸੀਕੁਐਂਟਲੀ ਸਮਵੇਅਰ ਅਰਾਊਂਡ 2014 ਹੀ ਰਿਟਾਇਰਡ ਫਰਮ ਸਰਵਿਸ। ਔਰ ਇਹਨਾਂ ਨੇ ਉਸ ਨੂੰ ਪਰਸਿਊ ਕੀਤਾ। ਬਾਅਦ 'ਚ RTI ਦੀ ਬੜੀਆਂ ਜਾਣਕਾਰੀਆਂ ਪਾਈਆਂ ਡਿਪਾਰਟਮੈਂਟ 'ਚ, ਮਤਲਬ ਪ੍ਰਿੰਸੀਪਲ ਸੈਕਟਰੀ ਐਕਸਾਈਜ਼ ਐਂਡ ਟੈਕਸੇਸ਼ਨ ਨੂੰ ਪਾਈਆਂ, ਚੀਫ ਸੈਕਟਰੀ ਨੂੰ ਪਾਈਆਂ, ਪਰਸੋਨਲ ਦੇ ਡਿਪਾਰਟਮੈਂਟ ਦੇ ਸੈਕਟਰੀਆਂ ਨੂੰ ਪਾਉਂਦੇ ਰਹੇ। ਕਾਫੀ ਵੱਡਾ ਮੇਰੇ ਕੋਲ ਪੂਰਾ ਪੁਲੰਦਾ ਇਹਨਾਂ ਦਾ ਜਿਹੜਾ ਇਕੱਠਾ ਕੀਤਾ ਇਹਨਾਂ ਨੇ, ਫਾਈਟਿੰਗ ਦਿਸ ਮੈਟਰ ਆਫ ਕਰਪਸ਼ਨ। ਔਰ ਜਦੋਂ ਅਫਸਰਾਂ ਨੇ ਕੋਈ ਰਾਹ ਨਹੀਂ ਦਿੱਤਾ, ਅਲਟੀਮੇਟਲੀ ਜਿਹੜੇ ਕੈਪਟਨ YS ਮੱਟਾ ਜੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਮੂਵ ਕੀਤਾ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸਿਸ ਵਗੈਰਾ ਜਾਰੀ ਕਰ ਦਿੱਤੇ। ਕੁਛ ਦੇਰ ਲਈ ਇਹਨਾਂ ਦੀ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਸੀ ਉਹ ਡੋਰਮੈਂਟ ਹੋ ਗਈ, ਕਿਉਂਕਿ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਸਰਕਾਰ ਜਿਹੜਾ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕਰੇਗੀ। ਲੇਕਿਨ ਜਦੋਂ ਨਹੀਂ ਕੀਤੀ, ਇਹਨਾਂ ਨੇ ਫਿਰ ਆਪਣੀ ਹਾਈ ਕੋਰਟ ਦੀ ਲਿਟੀਗੇਸ਼ਨ ਨੂੰ ਰਿਵਾਈਵ ਕੀਤਾ। ਹੁਣ ਇਸ ਵਕਤ ਜਿਹੜਾ ਆਨਰੇਬਲ ਚੀਫ ਜਸਟਿਸ ਦੀ ਕੋਰਟ ਰਵੀ ਸ਼ੰਕਰ ਜਹਾ ਦੀ ਕੋਰਟ ਵਿੱਚ ਇਹਨਾਂ ਦਾ ਮਾਮਲਾ ਪੈਂਡਿੰਗ ਹੈ। ਵਾਟ ਇਜ਼ ਦ ਨੈਕਸਟ ਡੇਟ? 11 ਅਕਤੂਬਰ ਉਹਦੀ ਨੈਕਸਟ ਡੇਟ ਹੈਗੀ ਹੈ। ਸੋ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੇਖੋ, ਇੱਕ ਹੁੰਦਾ ਵਾ ਐਲਾਨ ਕਰਨੇ ਕਿ ਅਸੀਂ ਭ੍ਰਿਸ਼ਟਾਚਾਰ ਰੋਕ ਦਿਆਂਗੇ। ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਦੇ ਬੈਠੇ ਮੀਡੀਆ ਦੇ ਸਾਹਮਣੇ ਜਦੋਂ ਗਰੰਟੀਆਂ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਤੇ ਪੁੱਛਿਆ ਮੀਡੀਆ ਵਾਲੇ ਨੇ, ਤੁਸੀਂ ਗਰੰਟੀਆਂ ਦੇ ਪੈਸੇ ਕਿੱਥੋਂ ਲੈ ਕੇ ਆਓਗੇ? ਤਾਂ ਉਹਨਾਂ ਨੇ 2 ਵੱਡੇ ਸੋਰਸਿਸ ਗਿਣਾਏ ਸੀਗੇ। ਉਹ ਸਾਰਾ ਕੁਝ ਵਿਧਾਨ ਸਭਾ 'ਚ ਵੀ ਆਇਆ, ਪਰ ਮੈਂ ਰਿਪੀਟ ਕਰ ਦਿੰਦਾ ਆਮ ਜਨਤਾ ਦੀ ਜਾਣਕਾਰੀ ਵਾਸਤੇ। ਉਹਨਾਂ ਨੇ ਕਿਹਾ ਜੀ ਕਿ ਇੱਕ ਤਾਂ ਜਿਹੜਾ ਬਜਟ ਹੁੰਦਾ ਵਾ ਸਾਡਾ ਪੰਜਾਬ ਦਾ ਬਜਟ ਹੁਣ ਇਸ ਵਾਰ 1,55,000 ਕਰੋੜ ਰੁਪਏ ਦਾ ਆਇਆ ਵਾ। ਉਹਨਾਂ ਨੇ ਆਪਣਾ ਬਜਟ ਦਾ ਅਨੁਮਾਨ ਲਾ ਕੇ ਕਿਹਾ ਜੀ ਇਹਦੇ 'ਚ ਘੱਟੋ ਘੱਟ 20% ਕਰਪਸ਼ਨ ਚੱਲਦੀ ਹੈ। ਅਸੀਂ ਜਦੋਂ ਸਾਡੀ ਸਰਕਾਰ ਬਣੇਗੀ, ਅਸੀਂ ਇਹ ਬਜਟ ਦੀ ਕਰਪਸ਼ਨ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਲਗਭਗ 34,000 ਕਰੋੜ ਰੁਪਈਆ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ। ਇੱਕ ਨੰਬਰ। ਦੂਸਰਾ ਕਿ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪੰਜਾਬ ਦੇ ਵਿੱਚ, ਉਹਦੇ ਤੋਂ ਅਸੀਂ ਤਕਰੀਬਨ 20,000 ਕਰੋੜ ਰੁਪਈਆ ਕੱਢ ਕੇ ਲੈ ਕੇ ਆਵਾਂਗੇ। ਪਰ ਇਹ ਦੋਨੋਂ ਗੱਲਾਂ ਮੈਂ ਤੁਹਾਨੂੰ ਬਰੀਫਲੀ ਐਕਸਪਲੇਨ ਕਰ ਦਿੰਦਾ ਕਿ ਜਿਹੜਾ ਬਜਟ ਆ 1,55,000 ਕਰੋੜ ਚੋਂ 60% ਬਜਟ ਕਮਿਟਡ ਐਕਸਪੈਂਡੀਚਰ ਹੈ। ਕਮਿਟਡ ਮੈਨੇ ਤਨਖਾਹਾਂ ਨੇ, ਪੈਨਸ਼ਨਾਂ ਨੇ, ਕਰਜ਼ ਦੀ ਅਦਾਇਗੀ ਆ, ਸਬਸਿਡੀਆਂ ਦੀ ਦੇਣਦਾਰੀ ਆ, UDAY ਸਕੀਮ ਜਿਹੜਾ ਹੁਣ ਇਹਨਾਂ ਨੇ ਅਡਾਪਟ ਕੀਤਾ, ਟੋਟਲ ਕਰਜ਼ਾ ਉਹਦੀਆਂ ਕਿਸ਼ਤਾਂ ਨੇ, ਔਰ ਜਿਹੜਾ ਸਟੇਟ ਲੈਵਲ ਅੰਡਰਟੇਕਿੰਗਸ ਨੇ, ਕਾਰਪੋਰੇਸ਼ਨ ਤੇ ਬੋਰਡ ਨੇ ਆਪਣੇ 50 ਦੇ ਕਰੀਬ, ਉਹਨਾਂ ਦੀਆਂ ਸਾਰੀਆਂ ਦੇਣਦਾਰੀਆਂ ਤੇ ਉਹਨਾਂ ਦਾ ਵਿਆਜ ਪੰਜਾਬ ਸਰਕਾਰ ਚੱਕਦੀ। ਮੇਰੇ ਹਿਸਾਬ ਦੇ ਨਾਲ ਜਿਹੜਾ ਡਿਵੈਲਪਮੈਂਟ ਦਾ ਬਜਟ ਜਿੱਥੇ ਕਰਪਸ਼ਨ ਹੋ ਸਕਦੀ ਹੈ, ਦੈਟ ਇਜ਼ ਵੈਰੀ ਲਿਟਲ। ਮੰਨ ਲਓ ਅਗਰ 1 ਮਿੰਟ ਲਈ ਵਾਸਤੇ ਕਿ 20-25 ਹਜ਼ਾਰ ਕਰੋੜ ਰੁਪਈਆ ਪੰਜਾਬ ਦੇ ਵਿੱਚ ਲੱਗਦਾ ਵਾ ਡਿਵੈਲਪਮੈਂਟ ਦੇ, ਉਹ ਸਾਰਾ ਤਾਂ ਖਾਧਾ ਨਹੀਂ ਜਾਂਦਾ, ਉਹ ਸਾਰਾ 100% ਤਾਂ ਖਾਧਾ ਨਹੀਂ ਜਾਂਦਾ। ਹੈਗੀ ਕਰਪਸ਼ਨ ਪੰਜਾਬ ਦੇ ਵਿੱਚ, ਆਈ ਨੋ ਇਟ। ਇੱਕ ਚੇਨ ਬਣੀ ਹੋਈ ਆ, ਥੱਲੜੇ ਪੱਧਰ ਤੋਂ ਲੈ ਕੇ ਉੱਤੇ ਤੱਕ ਕਮਿਸ਼ਨ ਦੀ ਅਦਾਇਗੀ ਹੁੰਦੀ ਆ, ਲੇਕਿਨ 34,000 ਕਰੋੜ ਰੁਪਈਆ ਇਕੱਲੇ ਬਜਟ ਦੀ ਕਰਪਸ਼ਨ ਨਹੀਂ ਗੀ। ਹਾਂ, ਅਗਰ ਬਹੁਤ ਇਫੈਕਟਿਵਲੀ ਕੋਈ ਗਵਰਨਮੈਂਟ ਡੀਲ ਕਰੇ, ਕੋਈ 2-4 ਹਜ਼ਾਰ ਕਰੋੜ ਰੁਪਈਆ ਬਜਟ ਦੇ ਕਰਪਸ਼ਨ ਦੇ ਵਿੱਚੋਂ ਬਚਾਇਆ ਜਾ ਸਕਦਾ ਵਾ, ਉਹ ਵੀ ਜੇ ਬਹੁਤ ਜ਼ਿਆਦਾ ਚਾਰਾਜੋਈ ਕੀਤੀ ਜਾਵੇ। ਦੂਸਰਾ ਜਿਹੜਾ ਮਾਈਨਿੰਗ ਦਾ ਉਹਨਾਂ ਨੇ ਕਿਹਾ ਕਿ 20,000 ਕਰੋੜ ਰੁਪਏ ਕੱਢਾਂਗੇ, ਉਹ ਤੁਹਾਡੇ ਸਾਹਮਣੇ ਵਿਧਾਨ ਸਭਾ 'ਚ ਮਿਸਟਰ ਹਰਜੋਤ ਬੈਂਸ ਜਿਹੜੇ ਮਾਈਨਿੰਗ ਐਂਡ ਜਿਓਲੋਜੀ ਮਿਨਿਸਟਰ ਨੇ, ਉਹਨਾਂ ਨੇ ਆਪ ਕਬੂਲ ਲਿਆ ਵਾ ਕਿ ਪਹਿਲੇ ਕੁਆਟਰ ਵਿੱਚ ਅਸੀਂ 30 ਕਰੋੜ ਰੁਪਏ ਦੀ ਆਮਦਨ ਕੱਢੀ ਆ ਮਾਈਨਿੰਗ ਡਿਪਾਰਟਮੈਂਟ 'ਚੋਂ। ਉਹਦੇ 'ਚ ਕੁਝ ਪੁਰਾਣੀ ਆਮਦਨ ਵੀ ਸੀ ਜਿਹੜੀ ਕਾਂਗਰਸ ਗਵਰਨਮੈਂਟ ਦੇ ਵੇਲੇ ਸੀਗੀ। ਚਲੋ ਮੰਨ ਲਿਆ 30 ਕਰੋੜ ਰੁਪਈਆ ਇਹਨਾਂ ਨੇ ਕਿਹਾ, ਮੰਨ ਲਿਆ ਮੈਂ ਕਹਿੰਦਾ ਸਾਲ ਵਿੱਚ 250-300 ਕਰੋੜ ਰੁਪਈਆ ਵੀ ਰੈਵਨਿਊ ਜਨਰੇਟ ਕਰ ਦੇਣਗੇ। ਬਟ ਲੁੱਕ ਐਟ ਦ ਡਿਫਰੈਂਸ ਫਰੋਮ ਬਿਟਵੀਨ 20,000 ਕਰੋੜ ਦਾ ਗੱਪ ਝੂਠ ਤੇ 300 ਕਰੋੜ ਰੁਪਏ ਦੀ ਆਮਦਨ। ਐਂਡ ਆਫ ਦ ਡੇ ਤੁਸੀਂ ਸਾਰੇ ਮੀਡੀਆ ਪਰਸਨ ਇੱਥੇ ਹੀ ਰਹਿਣਾ ਵਾ, 1 ਸਾਲ ਬਾਅਦ ਤੁਸੀਂ ਅੱਛੀ ਤਰ੍ਹਾਂ ਦੇਖ ਲੈਣਾ, ਬਹੁਤ ਜ਼ੋਰ ਲਾ ਕੇ 250-300 ਕਰੋੜ ਰੁਪਏ ਤੋਂ ਰੈਵਨਿਊ ਜ਼ਿਆਦਾ ਮਾਈਨਿੰਗ 'ਚੋਂ ਨਹੀਂ ਜਨਰੇਟ ਹੋ ਸਕਦੀ, ਅੱਜ ਦੀ ਨਹੀਂ। ਔਰ ਇੱਕ ਝੂਠ ਹੋਰ ਬੋਲਿਆ ਮਿਨਿਸਟਰ ਨੇ ਕਿ ਜੀ ਪਿਛਲੇ 20 ਸਾਲਾਂ 'ਚ 40,000 ਕਰੋੜ ਰੁਪਏ ਖਾਧਾ। ਇਹ ਤਾਂ ਗੱਲਾਂ ਕਹਿਣ ਦੀਆਂ ਨੇ, ਤੱਥ ਕੁਛ ਹੋਰ ਬੋਲਦੇ ਨੇ, ਫੈਕਟਸ ਕੁਛ ਹੋਰ ਨੇ। ਔਰ ਠੀਕ ਹੈ, ਚਲੋ ਪਹਿਲਾ ਬਜਟ ਸੈਸ਼ਨ ਸੀਗਾ,
ਅਸੀਂ ਵੀ ਜ਼ਿਆਦਾ ਪ੍ਰੈਸ ਨਹੀਂ ਕਰਦੇ ਸੀਗੇ ਕਿ ਕਹਿਣਗੇ ਜੀ ਅਸੀਂ ਤਾਜ਼ੇ ਆਏ ਹਾਂ 3 ਮਹੀਨਿਆਂ 'ਚ ਤਬਦੀਲੀ ਨਹੀਂ ਲਿਆ ਸਕਦੇ, ਇਹ ਕਰਦੇ ਉਹ ਕਰਦੇ। ਵੀ ਵਿਲ ਵੇਟ ਫॉर 1 full year ਫॉर all these budgetary allocations to be exposed ਕਿ ਕਰਪਸ਼ਨ ਕਿੰਨੀ ਆ, ਮਾਈਨਿੰਗ 'ਚ ਕਿੰਨੀ ਆ ਤੇ ਉਹਦੇ 'ਚੋਂ ਕਿੰਨੀ। ਪਰ ਮੈਂ ਇਸ ਤੋਂ ਅੱਗੇ ਕਿ ਪਹਿਲਾਂ ਮੈਂ ਹੋਰ ਤੁਹਾਡੇ ਨਾਲ ਚਰਚਾ ਕਰਾਂ, ਮੈਂ ਚਾਹੂੰਗਾ ਕਿ ਕੈਪਟਨ ਵਾਈ.ਐਸ. ਮੱਟਾ ਅੱਜ ਦਾ ਜਿਹੜਾ ਸਕੈਮ ਹੈ, ਜੋ ਇਹ 44,000 ਕਰੋੜ ਰੁਪਏ ਦੇ ਗੁੱਡਸ ਦੇ ਉੱਤੇ ਵੈਟ ਦੀ ਨਾ ਅਦਾਇਗੀ ਹੋਣਾ, ਦਿਸ ਕੈਨ ਇਫ ਇਨਵੈਸਟੀਗੇਟਡ ਅਪਰੋਪਰੀਏਟਲੀ, ਇਹ ਪੈਸਾ ਕਾਫੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਬਤੌਰ ਪੈਨਲਟੀਜ਼ ਦੀ ਸ਼ਕਲ ਵਿੱਚ, ਵੈਟ ਦੀ ਉਗਰਾਹੀ ਦੀ ਸ਼ਕਲ ਵਿੱਚ ਇਹ ਪੈਸਾ ਖਜ਼ਾਨੇ ਵਿੱਚ ਡੈਫੀਨੇਟਲੀ ਜ਼ਰੂਰ ਜਮ੍ਹਾਂ ਕਰਾਇਆ ਜਾ ਸਕਦਾ। ਮੈਂ ਹੁਣ ਬੇਨਤੀ ਕਰੂੰਗਾ ਕਿ ਤੁਸੀਂ ਥੋੜ੍ਹਾ ਜਿਹਾ ਇਤਮੀਨਾਨ ਨਾਲ ਸੁਣ ਲੈਣਾ। ਕੈਪਟਨ ਵਾਈ.ਐਸ. ਮੱਟਾ ਆਫਟਰ ਦ ਪ੍ਰੈਸ ਕਾਨਫਰੰਸ ਤੁਹਾਡੇ ਕੋਲ ਅਵੇਲੇਬਲ ਨੇ। ਅਗਰ ਤੁਸੀਂ ਕੋਈ 1-to-1 ਵੀ ਕਰਨੀ ਆ ਤਾਂ ਕੈਪਟਨ ਵਾਈ.ਐਸ. ਮੱਟਾ ਜਿਹੜੇ ਨੇ ਉਹ ਤੁਹਾਨੂੰ ਆਪਣੇ ਇੰਟਰਵਿਊਜ਼ ਵਿੱਚ ਇਕੱਲੇ ਨੂੰ ਵੀ ਦੇ ਦੇਣਗੇ। ਮੇਰੀ ਥੋੜ੍ਹੀ ਸਮੱਸਿਆ ਕਿ ਮੈਂ ਕਿਤੇ ਜਾਣਾ ਵੀ ਇਸ ਤੋਂ ਬਾਅਦ, ਤਾਂ ਮੈਂ ਸ਼ਾਇਦ 1-to-1 ਤਾਂ ਨਹੀਂ ਕਰ ਸਕੂੰਗਾ, ਪਰ ਮੇਰੇ ਤੁਸੀਂ ਜਿਹੜੇ ਕੁਝ ਸਵਾਲ ਆਪਾਂ ਇਹਨਾਂ ਦੀ ਗੱਲ ਤੋਂ ਬਾਅਦ ਰੱਖ ਲਾਂਗੇ। ਆਓ ਮੱਟਾ ਜੀ ਸੈਂਟਰ 'ਚ ਆ ਜਾਓ। ਯੂ ਵਾਂਟ ਦਿਸ? ਨੋ, ਤੁਹਾਡੇ ਤੋਂ ਟਿਪਸ ਦੇ ਸਾਰਾ ਅੱਗੇ ਹੋ ਜਾਓ, ਗੈਟ ਟੂ ਦ ਮਾਈਕਸ। ਚਲੋ ਜੀ। ਬ੍ਰਦਰਸ ਐਂਡ ਸਿਸਟਰਸ, ਬਿਫੋਰ ਆਈ ਸਟਾਰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪੰਜਾਬੀ ਬੋਲਿਓ, ਭਗਵੰਤ ਸਿੰਘ ਮਾਨ ਨੂੰ ਬਹੁਤ ਬੁਰੀ ਲੱਗਦੀ। ਮੈਂ 1982 ਵਿੱਚ BJMC ਕੀਤੀ ਸੀਗੀ ਫਰੋਮ ਪੰਜਾਬੀ ਯੂਨੀਵਰਸਿਟੀ। ਮੇਰੇ ਨਾਲ ਦੇ ਬੈਚਮੇਟਸ, ਕੋਰਸਮੇਟਸ, they have retired or they are serving chief editors of various newspapers. ਤੇ ਮੈਂ I know that you are the fourth, ਤੁਸੀਂ ਚੌਥਾ ਥੰਬ ਹੈਗੇ। ਫਿਰ ਪੰਜਾਬੀ ਬੋਲੋ, ਮਾਨ ਸਾਹਿਬ ਨੇ ਬਹੁਤ ਬੁਰਾ ਮਨਾਉਣਾ ਜੀ, ਉਹ ਬਹੁਤ ਬੁਰਾ ਮਨਾਉਂਦੇ ਨੇ। ਅੱਛਾ, ਸੌਰੀ ਜੀ। ਪ੍ਰੈਸ ਜਿਹੜੀ ਹੈਗੀ ਹੈ ਚੌਥਾ ਥੰਬ ਹੈਗੀ ਹੈ, ਜਿੱਥੇ ਸਾਨੂੰ ਲੈਜਿਸਲੇਚਰ ਤੋਂ, ਐਗਜ਼ੈਕਟਿਵ ਤੋਂ, ਜੁਡੀਸ਼ਰੀ ਤੋਂ ਸਾਨੂੰ ਇੱਜ਼ਤ ਨਹੀਂ ਮਿਲਦੀ, ਸਾਨੂੰ ਹੱਕ ਨਹੀਂ ਮਿਲਦਾ, ਸਾਨੂੰ ਇਨਸਾਫ ਨਹੀਂ ਮਿਲਦਾ, ਤਾਂ ਤੁਸੀਂ ਪ੍ਰੈਸ ਨਹੀਂ ਇਹ ਚੀਜ਼ ਚੱਕਣੀ ਹੁੰਦੀ ਹੈ। ਵੀ ਬੋਲੋ ਜੀ। ਮੈਂ ਚਾਹੁੰਦਾ ਕਿ ਜਿਹੜੀ ਚੀਜ਼ਾਂ ਅੱਜ ਮੈਂ ਤੁਹਾਡੀ ਨੌਲੇਜ 'ਚ ਲਿਆ ਰਿਹਾ ਉਹ ਬਹੁਤ ਅਹਿਮ ਹੋਣਗੀਆਂ ਔਰ ਫਿਊਚਰ ਐਗਜ਼ੈਕਟਿਵ ਆਫਿਸਰਸ ਲਈ, ਸਿਵਲ ਸਰਵਿਸਿਜ਼ ਆਫਿਸਰਸ ਲਈ ਜਿਹੜਾ ਹੈਗਾ ਨਾ ਆਉਣ ਵਾਲੀ ਇੱਕ ਲਾਈਨ ਬਣ ਜਾਏਗੀ। ਮੈਂ ਜਿੱਦਾਂ ਖਹਿਰਾ ਸਾਹਿਬ ਨੇ ਕਿਹਾ ਲੁਧਿਆਣਿਓਂ ਮੈਨੂੰ ਪੋਸਟਡ ਕਰਤਾ ਸੀਗਾ, ਦੈਟ ਵਾਜ਼ ਐਟ ਮੈਂ ਬਠਿੰਡੇ ਉਦੋਂ ਪੋਸਟਡ ਸੀਗਾ। ਅੱਛਾ, ਮੈਂ ਜ਼ਿਆਦਾ ਨਾ ਛੇੜਦੇ ਹੋਏ ਮੈਂ 2012-13 ਦੇ ਵਿੱਚ ਮੈਂ ਇਨਫੋਰਮੇਸ਼ਨ ਮੰਗੀ ਸੀ, ਨੋਟਿਸਿਸ ਭੇਜ ਕੇ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਤੁਗਲਕਾਬਾਦ ਰੇਂਜਸ। ਸਾਡੇ ਪੰਜਾਬ ਵੈਟ ਦੇ ਵਿੱਚ ਇੱਕ ਪ੍ਰੋਵੀਜ਼ਨ ਸੀਗੀ ਕਿ ਅਸੀਂ ਇਨਫੋਰਮੇਸ਼ਨ ਮੰਗ ਸਕਦੇ ਸੀਗੇ। 6 ਮਹੀਨੇ ਦੀ ਘਾਲਣਾ ਤੋਂ ਬਾਅਦ ਮੈਨੂੰ 1 ਮਾਰਚ 2013 ਨੂੰ ਇਨਫੋਰਮੇਸ਼ਨ ਮਿਲੀ। ਮੈਂ ਆਪਣੇ ਫਾਰਮਰ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਸ਼੍ਰੀ ਅਨੁਰਾਗ ਵਰਮਾ ਜੀ ਨੂੰ ਇਨਫੋਰਮ ਕੀਤਾ ਮੋਬਾਈਲ 'ਤੇ ਕਿ ਸਰ ਮੈਂ ਫਲਾਣੀ ਇਨਫੋਰਮੇਸ਼ਨ ਲੈ ਕੇ ਆਇਆ। ਉਹ ਕਹਿੰਦੇ ਇਮੀਡੀਏਟਲੀ ਇਹ ਸਾਰੀ ਇਨਫੋਰਮੇਸ਼ਨ ਇਕਨੋਮਿਕ ਇੰਟੈਲੀਜੈਂਸ ਯੂਨਿਟ ਦੇ ਡਾਇਰੈਕਟਰ ਮੈਡਮ ਨਵਦੀਪ ਪਿੰਡਰ ਨੂੰ ਦਿੱਤੀ ਜਾਵੇ। ਇਨਫੋਰਮੇਸ਼ਨ ਕੀ ਸੀ? ਇਨਫੋਰਮੇਸ਼ਨ ਇਹ ਸੀ ਕਿ ਮੈਂ ਮੰਗਿਆ ਸੀਗਾ ਕਿ ਜਿੰਨੇ ਕੰਟੇਨਰਸ ਆ ਰਹੇ ਹੈ ਮੈਨੂੰ ਕੰਟੇਨਰ ਨੰਬਰ, ਡੇਟ ਆਫ ਡਿਸਪੈਚ, ਡੇਟ ਆਫ ਰਸੀਟ, RC ਨੰਬਰ, ਸੇਲ ਟੈਕਸ ਨੰਬਰ ਜਿਹੜਾ 3 ਨੰਬਰ ਹੁੰਦਾ ਵਪਾਰੀ ਦਾ, ਭੇਜਣ ਵਾਲੇ ਦਾ ਅਤੇ ਲੈਣ ਵਾਲੇ ਦਾ, ਕੁਆਂਟੀਟੀ ਆਫ ਗੁੱਡਸ, ਵੈਲਿਊ ਆਫ ਗੁੱਡਸ ਔਰ ਉਹ ਆਪਣਾ ਗੁੱਡ ਦੀ ਕੀ ਨੇਚਰ ਕੀ ਸੀ, ਨੇਚਰ ਆਫ ਗੁੱਡਸ ਇਹ ਦਿੱਤੀ ਜਾਵੇ। ਉਹਨਾਂ ਨੇ 6 ਮਹੀਨੇ ਘਾਲਣਾ ਤੋਂ ਬਾਅਦ, 6-8 ਮਹੀਨੇ ਘਾਲਣਾ ਤੋਂ ਬਾਅਦ ਮੈਨੂੰ ਉਹ ਇਨਫੋਰਮੇਸ਼ਨ ਭੇਜੀ। ਉਹ ਮੈਂ ਐਜ਼ ਪਰ ਮੇਰੇ ETC ਕੀ ਸੀ? ਇਨਫੋਰਮੇਸ਼ਨ ਸੀਗੀ ਕਿ ਵੀ ਇਹ ਜਿਹੜਾ ਹੈ ਆਪਣਾ ਜਿੰਨੇ ਵੈਲਿਊ ਆਫ ਗੁੱਡਸ ਔਰ ਬਾਕੀ ਜਿਹੜਾ ਸਮਾਨ ਸੀਗਾ ਉਹ ਆਇਆ ਸੀਗਾ, ਉਹ ਦਿੱਤੀ ਗਈ ਸੀਗੀ। ਉਹਦੇ ਜਿਹੜੇ ਮੈਂ ਤੁਹਾਨੂੰ ਕੁਆਂਟਮ ਕੀ ਸੀ? ਉਹਦਾ ਕੁਆਂਟਮ ਉਦੋਂ ਸੀਗਾ 53,000 ਕਿ 57,000 ਕਰੋੜ, ਪਰ ਉਸ 'ਚ ਕੁਝ ਡੁਪਲੀਕੇਸੀ ਸੀਗੀਆਂ ਅਤੇ ਉਹ ਘਟਾ ਕੇ ਮੇਰੇ ਹਿਸਾਬ ਨਾਲ 43,000 ਕਰੋੜ ਸੀਗਾ। ਪਰ ਗੌਰਮੈਂਟ ਨੇ ਐਫੀਡੇਵਿਟ ਦਿੱਤਾ ਹਾਈ ਕੋਰਟ ਦੇ ਵਿੱਚ ਕਿ 44,999 ਕਰੋੜ ਦਾ ਡਾਟਾ ਸੀਗਾ, ਆਰਗੇਨਾਈਜ਼ਡ ਡਾਟਾ, ਜਿਹੜਾ ਕਿ ਪੰਜਾਬ ਢੰਡਾਰੀ ਕਲਾਂ ਦੇ ਵਿੱਚ ਆਇਆ ਸੀਗਾ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਕੁਝ ਗੁੱਟ ਜਿਹੜੇ ਚੁਸਤ ਵਪਾਰੀ ਹੁੰਦੇ ਹਨ ਉਹ ਪੰਜਾਬ ਤੋਂ ਬਾਹਰ RC ਲੈ ਲੈਣਗੇ ਔਰ ਮਾਲ ਢੰਡਾਰੀ ਕਲਾਂ ਉਤਰਿਆ, ਉੱਥੇ ਮਾਲ ਨਹੀਂ ਜਾਂਦਾ, ਉਹ ਇੱਥੇ ਹੀ ਗ੍ਰੇ ਮਾਰਕੀਟ ਲੁਧਿਆਣੇ ਵਿਕ ਜਾਂਦਾ। ਆਪਾਂ ਕਹਿੰਦੇ ਹਾਂ ਵੀ LED ਸਸਤੀਆਂ ਮਿਲਦੀਆਂ 6,000 7,000, ਉਹ ਕਿੱਦਾਂ ਮਿਲਦੀਆਂ? ਇਹ ਰੀਬਕ ਸ਼ੂਜ਼ ਕਿੱਦਾਂ ਮਿਲਦੇ ਆ? ਇਹ ਚਾਈਨੀਜ਼ ਗੁੱਡਸ ਕਿੱਦਾਂ ਮਿਲਦੇ ਆ? ਉਹ ਇਹੀ ਰੀਜ਼ਨ ਹੈਗਾ ਕਿ ਉਹਨਾਂ ਦਾ ਵੈਟ ਨਹੀਂ ਲੱਗਿਆ ਹੁੰਦਾ। ਆਪਸੀ ਕੰਪੀਟੀਸ਼ਨ ਦੇ ਨਾਲ ਇਹ ਜਿਹੜਾ ਹੈ ਮਾਲ ਉੱਥੇ ਵਿਕਦਾ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ।
ਇਹਦੇ ਨਾਲ ਕੀ ਹੈ, ਜਿਹੜਾ ਸਹੀ ਵਪਾਰੀ ਆ ਉਹ ਸਫਰ ਕਰਦਾ, ਬਿਕੋਜ਼ ਉਹਨੂੰ ਘਾਟਾ ਪੈਂਦਾ, ਉਹਨੂੰ ਲਾਸ ਹੁੰਦਾ, ਅਤੇ ਉਹ ਜਿਹੜਾ ਹੈਗਾ ਉਹ ਵੀ ਉਸੇ ਹੀ ਚਾਲ 'ਚ ਚੱਲ ਪੈਂਦਾ। ਤੋ ਮੈਂ ਫਿਰ ਪਹਿਲਾਂ ਜਦ ਮੈਂ ਰਿਟਾਇਰ ਹੋ ਚੁੱਕਿਆ ਸੀਗਾ, ਮੈਨੂੰ ਪਤਾ ਲੱਗਾ, ਮੈਂ ਪਟਿਆਲੇ ਦਾ ਰਹਿਣ ਵਾਲਾ। ਮੈਂ ਜਦ ਕਦੇ ਹੈੱਡ ਆਫਿਸ ਜਾਂਦਾ ਸੀਗਾ, ਉੱਥੇ ਮੈਨੂੰ ਜਿਹੜਾ 29 ਸਾਲ ਮੈਂ ਸਰਵਿਸ ਕੀਤੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਦੇ ਵਿੱਚ, ਔਰ ਮੈਨੂੰ ਕਈ ਜਿਹੜੇ ਇੰਸਪੈਕਟਰ, ਕਈ ETOs ਜਾਂ ਜਿਹੜਾ ਕਲੈਰੀਕਲ ਸਟਾਫ ਸੀਗਾ ਉਹ ਕਹਿੰਦਾ ਹੁੰਦਾ ਸੀਗਾ, ਮੈਂ ਨਾਂ ਤਾਂ ਨਹੀਂ ਲੈ ਸਕਦਾ, ਨਾ ਹੀ ਮੈਨੂੰ ਹੁਣ ਯਾਦ ਆ, ਕਿ ਜੀ ਤੁਹਾਡਾ ਜਿਹੜੀ ਇਨਫੋਰਮੇਸ਼ਨ ਲਾਉਂਦੀ ਹੈ ਉਹ ਖਾਧਾ ਪੀਤਾ ਗਿਆ। ਉਹ EIU ਵਾਲੇ ਕੀ ਕਰਦੇ ਸੀਗੇ, ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਹੈ, ਉਹ ਵੇਖਦੇ ਜਿੱਥੇ ਵੱਡਾ ਘੁਟਾਲਾ ਹੈਗਾ, ਆਪਣਾ ਟਾਊਟ ਭੇਜ ਕੇ ਉਹਦੇ ਵਿੱਚ ਕੰਪਰੋਮਾਈਜ਼ ਕਰਦੇ ਸੀ। ਹੁਣ ਇਹਨਾਂ ਨੇ ਕਿਹਾ ਕਿ ਵੀ ਹਾਈ ਕੋਰਟ ਦੇ ਵਿੱਚ ਕਿ ਜੀ ਇਹ ਤਾਂ 99.86% ਜਿਹੜਾ ਵੈਰੀਫਾਈ ਹੋ ਗਿਆ, ਜਦ ਕਿ ਅੱਛਾ ਉਹਨਾਂ ਨੇ ਇੱਕ ਟੈਕਸ ਫ੍ਰੀ ਪੇਪਰ ਜਾਂ ਨਿਊਜ਼ ਪ੍ਰਿੰਟ ਜਿਹੜਾ ਹੈਗਾ, ਜਿਹੜਾ ਆਪਣਾ ਅਖਬਾਰਾਂ ਨੂੰ ਨਹੀਂ ਆਉਂਦਾ ਹੈ, ਉਹ ਜਿਹੜੀ ਚੀਜ਼ ਹੈਗੀ ਆ ਦਿਖਾ ਕੇ, ਜਦ ਕਿ ਇਹਨਾਂ ਨੇ ਕਾਪਰ, ਐਲੂਮੀਨੀਅਮ, ਸਟੀਲ, ਨਿਕਲ, ਬਾਕੀ ਪ੍ਰੈਸ਼ੀਅਸ ਮੈਟਲਸ ਜਿਹੜੇ ਹੋਣਗੇ, ਉਹਨਾਂ ਦੀਆਂ ਕੋਇਲਸ, ਉਹਨਾਂ ਦਾ ਸਕ੍ਰੈਪ, ਉਹ ਚੀਜ਼ਾਂ ਵਿੱਚ ਨਹੀਂ ਅਕਾਊਂਟ ਫੋਰ ਕੀਤੀਆਂ, ਦੱਸਿਆ ਨਹੀਂ। ਉੱਥੇ ਜਿਹੜਾ ਹੈਗਾ, ਉੱਥੇ ਵੇਅਰ ਹਾਊਸਿਸ ਲੱਗੇ ਹੋਏ ਢੰਡਾਰੀ ਕਲਾਂ ਦੇ ਬਾਹਰ, ਪੰਜਾਬ ਦੇ, ਹਰਿਆਣਾ ਦੇ, ਚੰਡੀਗੜ੍ਹ ਦੇ, ਦਿੱਲੀ ਦੇ, ਔਰ ਉੱਥੇ ਜਿਹੜਾ ਹੈਗਾ ਮਾਲ ਕਈ ਵਾਰ ਵਪਾਰੀ ਉੱਥੇ ਆਪਣਾ ਪਹੁੰਚਾ ਜਾਂਦਾ ਸੀਗਾ, ਔਰ ਜਿਹੜੇ ਫਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਵਾਲਾ ਜਿਹੜਾ ਲੋਹਾ ਹੈਗਾ, ਉਹ ਵੀ ਉੱਥੋਂ ਰਾਤੋਂ ਰਾਤ ਉੱਥੇ ਪਹੁੰਚ ਜਾਂਦਾ ਸੀਗਾ। ਅੰਡਰਸਟੈਂਡ ਕਰਦੇ ਹੋ? ਇਹ ਹਜ਼ਾਰਾਂ ਕਰੋੜਾਂ ਦੀ ਆਪਾਂ ਰੌਲਾ ਪਾਉਂਦੇ ਹਾਂ ਕਿ ਵੀ ਆਪਣਾ ਜਿਹੜਾ ਹੈਗਾ ਮੰਡੀ ਗੋਬਿੰਦਗੜ੍ਹ ਦਾ ਜਿਹੜਾ ਆਪਣਾ ਸਪਰੈਸ਼ਨ ਆਫ ਟੈਕਸ ਆਉਂਦੀ ਆ, ਅਤੇ ਇਹ ਕਿੱਦਾਂ ਕਹਿ ਸਕਦੇ ਕਿ ਜੀ ਸਾਰਾ ਵੈਰੀਫਾਈ ਹੋ ਗਿਆ 3.5 ਸਾਲਾਂ ਦਾ। 1 ਅਪ੍ਰੈਲ 2009 ਤੋਂ ਲੈ ਕੇ 31/8/2012 ਇਹ 4 ਅਸੈਸਿੰਗ ਈਅਰਸ ਸੀਗੇ ਜਿਹੜਾ ਕਿ ਇਹਨਾਂ ਨੇ ਕਰਨਾ ਸੀਗਾ, ਔਰ ਇਹਨਾਂ ਕੋਲੇ ਸਾਰਾ ਡਾਟਾ ਅਵੇਲੇਬਲ ਸੀਗਾ। ਆਈ ਵਿਲ ਟੈਲ ਯੂ ਕਿੱਦਾਂ, ਜਦ ਕਦੇ ਕੋਈ ਬੈਰੀਅਰ 'ਤੇ ਕੋਈ ਆਪਣਾ ਗੁੱਡਸ ਆਉਂਦੀਆਂ ਬਾਹਰੋਂ, ਅਤੇ ਉਹਦੇ ਵਿੱਚ ਉਹਨੂੰ ਫਾਰਮ ਭਰਨਾ ਪੈਂਦਾ ਹੈ ਵੈਟ 35, ਜਿਹਨੂੰ ਕਹਿੰਦੇ 32, ਜਿਹੜਾ ਬਾਹਰ ਜਾਣਾ ਹੋਵੇ, ਔਰ ਜਦ ਐਗਜ਼ਿਟ ਬੈਰੀਅਰ ਹੁੰਦਾ ਉੱਥੇ ਫਿਰ ਵਿਦਿਨ 24 ਆਵਰਸ ਉਹ ਦੇਣਾ ਪੈਂਦਾ ਕਿ ਵੀ ਅਸੀਂ ਇਹ ਮਾਲ ਲਿਆਂਦਾ ਸੀਗਾ 24 ਘੰਟੇ 'ਚ ਅਸੀਂ ਇੱਥੋਂ ਬਾਹਰ ਜਾ ਰਹੇ ਹਾਂ। ਉਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਵੈਰੀਫਾਈ ਨਹੀਂ ਕੀਤੀਆਂ। ਉਹਦੇ ਫਾਰਮ ਦੇ ਵਿੱਚ TIN ਨੰਬਰ ਕਿੱਥੋਂ ਆਇਆ, ਕੰਸਾਈਨਰ ਦਾ ਨਾਮ, ਕੰਸਾਈਨੀ ਦਾ ਨਾਮ, GR ਨੰਬਰ ਜਾਂ RR ਨੰਬਰ, ਇਹ ਸਾਰੀ ਹੀ ਭਰਨੀ ਪੈਂਦੀ ਹੈ। ਜਿਹੜੇ ਤੁਹਾਨੂੰ ਨੈਕਸਟ ਦਿੱਤੇ ਜਾਣਗੇ ਇਹਦੇ ਨਾਲ, ਜਿਹੜਾ ਅਸੀਂ ਭੇਜਾਂਗੇ ਤੁਹਾਨੂੰ ਆਪਣਾ ਥਰੂ WhatsApp, ਅਤੇ ਉਹਦੇ ਵਿੱਚ ਇਹ ਸਾਰਾ ਐਕਸਾ ਵਾਲੇ, ਐਕਸਾ ਇਜ਼ ਐਕਸਾਈਜ਼ ਐਂਡ ਟੈਕਸੇਸ਼ਨ ਟੈਕਨੀਕਲ ਸਰਵਿਸਿਜ਼ ਏਜੰਸੀ, ਉਹਨਾਂ ਨੇ RTI 'ਚ ਦੱਸਿਆ ਕਿ ਵੀ ਹਾਂ ਸਾਡੇ ਕੋਲ ਸਾਰਾ ਡਾਟਾ ਅਵੇਲੇਬਲ ਹੈਗਾ। ਜਦ ਮੈਂ 2018 ਵਿੱਚ RTI 'ਚ ਇਨਫੋਰਮੇਸ਼ਨ ਮੰਗੀ, ਮੈਂ CVC ਕੋਲ ਵੀ ਗਿਆ, ਮੈਂ DOPT ਕੋਲ ਵੀ ਗਿਆ, ਮੈਂ ਲੋਕਪਾਲ ਨੂੰ ਚਿੱਠੀਆਂ ਪਾਈਆਂ ਕਿ ਵੀ ਇਹ ਚੀਜ਼ ਜਿਹੜੀ ਹੈ ਘਪਲਾ ਹੋ ਰਿਹਾ ਹੈ ਅਤੇ ਕਾਈਂਡਲੀ ਇਹਦੀ CBI ਇਨਕੁਆਇਰੀ ਕਰਾਈ ਜਾਏ। ਮੇਰਾ ਬੇਟਾ ਸੁਪਰੀਮ ਕੋਰਟ ਦਾ ਐਡਵੋਕੇਟ ਹੈ, ਉਹਨੇ CBI SP ਹੈਡਕੁਆਟਰ ਨੂੰ ਚਿੱਠੀ ਲਿਖੀ, ਦਾ ਬਿਗੈਸਟ ਸਕੈਮ ਇਨ ਦਾ ਵੈਟ ਡਿਪਾਰਟਮੈਂਟ, ਉਹ ਜਿਹੜੀ ਹੈਗੀ ਆ ਉਹ ਵੀ ਜਿਹੜੀ ਰਿਟ ਦੇ ਨਾਲ ਲੱਗੀ ਹੋਈ ਹੈ। ਬਟ ਅਨਫੋਰਚੂਨੇਟਲੀ CBI ਵਾਲੇ ਹੈਗੇ ਉਹ ਤੱਕ ਨਹੀਂ ਕਰ ਸਕਦੇ ਜਿੰਨਾ ਚਿਰ ਸਟੇਟ ਗੌਰਮੈਂਟ ਨਹੀਂ ਕਹਿੰਦੀ। ਮੈਂ PIL ਫਾਈਲ ਕੀਤੀ, ਉਦੋਂ ਪਹਿਲਾਂ ਮੈਂ ਪਰਸੋਨਲ ਡਿਪਾਰਟਮੈਂਟ ਆਪਣਾ ਪੰਜਾਬ ਗੌਰਮੈਂਟ ਦੇ, ਮੈਂ ਉੱਥੇ ਐਫੀਡੇਵਿਟ ਦਿੱਤਾ। ਮੈਂ ਵਿਜੀਲੈਂਸ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਐਫੀਡੇਵਿਟ ਦੇ ਕੇ ਆਇਆ ਵਿਦ ਆਲ ਦਾ ਆਪਣਾ ਜਿੰਨਾ ਵੀ ਮੇਰਾ ਡਾਟਾ ਸੀਗਾ, ਅਤੇ ਮੈਂ ਹੈਰਾਨ ਹਾਂ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ। ਹਜੇ ਤੱਕ ਜਿਹੜੀਆਂ ਚਿੱਠੀਆਂ ਆ ਰਹੀਆਂ ਕਿ ਦੈਟ ਇਜ਼ ਪੈਂਡਿੰਗ। ਕਮਾਲ ਕਰਤੀ, 18 ਤੋਂ ਲੈ ਕੇ 22 ਤੱਕ ਹਜੇ ਤੱਕ ਪੈਂਡਿੰਗ। ਇਹ ਕੀ ਕਛੂਆ ਦੀ ਚਾਲ 'ਤੇ ਜਾ ਰਹੇ ਹੈ। ਹੁਣ ਹਾਈ ਕੋਰਟ ਦਾ ਦੱਸ ਦਿਓ ਥੋੜ੍ਹਾ ਜਿਹਾ। ਅੱਛਾ, ਹਾਈ ਕੋਰਟ ਨੇ ਕਿਹਾ ਕਿ ਵੀ ਉਹਨਾਂ ਜਿਹੜੀ ਫਸਟ ਰਵੀ ਸ਼ੰਕਰ ਚਾਰ ਜੀ ਨੇ that all the issues raised by the petitioner, since the petitioner has filed an affidavit before the CM, there is no need to have a parallel investigation by CBI. Therefore, the state government, the CM office shall take all the steps to take it to logical conclusion and take up all the issues and take it to the logical conclusion. ਉਹ ਜਿਹੜੀ ਜਜਮੈਂਟ ਵੀ ਹੈਗਾ ਤੁਹਾਨੂੰ ਮੈਂ ਨੈਕਸਟ ਵਿੱਚ ਭੇਜਾਂਗਾ।
ਪਰ ਹਜੇ ਤੱਕ ਜਿਹੜਾ ਉਹ ਕੋਈ ਆਪਣਾ ਹਜੇ ਤੱਕ ਕਾਰਵਾਈ ਨਹੀਂ ਹੋਈ। ਹੁਣ ਮੈਂ ਚਾਹੁੰਦਾ ਕਿ ਮੀਡੀਆ ਦੇ ਰਾਹੀਂ ਇਹ ਤੁਹਾਨੂੰ ਨੈਕਸਟ ਭੇਜੇ ਜਾਣਗੇ। ਕਿਸੇ ਮੈਨੂੰ ਪਰਸਨਲ ਕੋਈ ਕੁਐਸਚਨ ਪੁੱਛਣਾ, ਇਹਦੇ ਵਿੱਚੋਂ ਕੁਛ 10,000 ਜਾਂ 15,000 ਕਰੋੜ ਉਹ ਮੇ ਵੀ ਟੈਕਸ ਫਰੀ ਜਾਂ ਕਾਊਂਟਡ ਕੀਤਾ ਹੋਊਗਾ ਕਿ ਜੈਨੂਅਨ ਡੀਲਰਸ ਨੇ, ਬਟ ਬਾਕੀ 30,000 ਕਰੋੜ ਦੇ ਉੱਤੇ ਟੈਕਸ ਫੈਕਟਰ ਸਾਰੇ ਪੰਜਾਬ ਦੀਆਂ ਹਾਂਜੀ। ਉਹ ਬ੍ਰਦਰ ਮੈਂ ਉਹੀ ਮੈਂ ਕਿਹਾ ਹਾਂਜੀ ਇਹ ਤਾਂ ਲਗਾਤਾਰ ਲੱਗਿਆ ਮੈਂ ਤਾਂ ਲੱਗਿਆ, ਮੈਂ ਤਾਂ ਹਜੇ ਵੀ ਲੱਗਿਆ ਹੋਇਆ, ਮੈਂ ਤਾਂ ਵੇਟ ਕਰੀ ਜਾਂਦਾ। ਕਾਂਗਰਸ ਦੀ ਗਵਰਨਮੈਂਟ ਨੂੰ ਇਨਕਲੂਡ ਕਰ ਲਓ ਇਹਦੇ ਵਿੱਚ। ਹਾਂਜੀ, ਉਹਨਾਂ ਦਾ ਰਿਸਪੌਂਸ ਤਾਂ ਉਹਦਾ ਕੋਰਟ ਦੇ ਅਕੋਰਡਿੰਗ ਕੋਈ ਰਿਸਪੌਂਸ ਨਹੀਂ ਸੀਗਾ। ਕਾਂਗਰਸ ਦਾ ਇੱਦਾਂ ਹੈ ਕਿ ਦੈਟ ਵਾਸ ਸਿੰਸ ਦੈਟ ਵਾਸ ਪੈਂਡਿੰਗ ਇਨ ਦਾ ਕੋਰਟ। ਮੈਂ ਰਿਵਾਈਵ ਕਰਵਾਈ ਆ ਇਹ ਜਿਹੜੀ ਰਿਟ ਪਟੀਸ਼ਨ ਆ, ਰਿਟ ਪਟੀਸ਼ਨ ਰਿਵਾਈਵ ਕਰਵਾਈ ਅਤੇ ਉਹਦੇ ਵਿੱਚ ਹੁਣ ਨੋਟਿਸ ਆਫ ਮੋਸ਼ਨ ਇਸ਼ੂ ਹੋਇਆ। ਮਿਸਟਰ ਅਨੁਰਾਗ ਵਰਮਾ ਨਵਦੀਪ ਪਿੰਡਨ ਨੇ ਉਹ ਕਹਿੰਦੇ ਜੀ 99.86% ਤਾਂ ਜਿਹੜਾ ਵੈਰੀਫਾਈ ਹੋ ਗਿਆ ਸੀਗਾ, ਜਦ ਕਿ ਮੇਰੇ ਕੋਲ ਰਿਕਾਰਡ ਹੈਗਾ, ਮੈਂ ਤੁਹਾਨੂੰ ਦਿਖਾ ਸਕਦਾ। ਮੇਰੇ ਕੋਲ ਕਮੇਟੀ, ਮੈਂ ਸਿੰਗਲ ਹੈਂਡਡ ਜੇ ਮੈਂ ਘਰੇ ਬੈਠਾ ਕੰਪਿਊਟਰ ਵਾਲਿਆਂ ਤੋਂ ਮੈਂ ਸਾਰਾ ਰਿਕਾਰਡ ਕਢਾ ਸਕਦਾ, ਅਤੇ ਇਹਨਾਂ ਕੋਲ ਦੇ ਐਟਸਰ ਦੇ ਇੰਨੇ ਸਾਰੇ ਆਫਿਸਰਸ, ਇੰਨੇ ਸਾਰੇ ETOs, ਇੰਨੇ ਸਾਰੇ ਕੰਪਿਊਟਰ ਆਪਰੇਟਰਸ, ਉਹ ਕੀ ਹਫਤੇ ਵਿੱਚ ਨਹੀਂ ਕਰ ਸਕਦੇ ਸੀਗੇ? ਇਹਦਾ ਹਫਤੇ ਦੇ ਵਿੱਚ ਸਾਰੇ ਟੈਕਸ ਆਈ ਡੋਂਟ ਨੋ। ਮੈਂ ਹੁਣ ਉਹਦੇ ਬਾਰੇ ਕੀ ਕਮੈਂਟ ਕਰਾਂ? ਇਹ ਤਾਂ ਜਿਹੜਾ ਕਿ ਉਹ ਦੱਸਣਗੇ। ਪੁੱਛ ਲਓ। ਸਵਾਲ ਇਹ ਹੈ ਕਿ ਜਿਹੜੇ ਇਹ ਕਰਪਸ਼ਨ ਤੁਸੀਂ ਕਹਿ ਰਹੇ ਹੋ ਘੋਟਾਲਾ ਹੁੰਦਾ ਰਿਹਾ, ਟੌਪ ਆਫ ਦਾ ਬਿਊਰੋਕਰੇਟ ਕਰਦੇ ਰਹੇ ਜਾਂ ਸਮੇਂ-ਸਮੇਂ ਦੇ ਮਿਨਿਸਟਰ ਸੀ ਉਹ ਵੀ ਸ਼ਾਮਲ ਰਹੇ? ਆਈ ਡੋਂਟ ਨੋ ਅਬਾਊਟ ਦੈਟ। ਦਾ ਓਨਲੀ ਥਿੰਗ ਇਜ਼ ਮੈਨੂੰ ਤਾਂ ਇੰਨਾ ਪਤਾ ਹੈ ਕਿ ਮੈਂ ਕਮਿਸ਼ਨਰ ਸਾਹਿਬ ਨੇ ਇਨਫੋਰਮ ਕੀਤਾ ਸੀਗਾ ਮਿਸਟਰ ਅਨੁਰਾਗ ਵਰਮਾ ਜੀ ਨੇ, ਉਹਨਾਂ ਨੇ ਕਿਹਾ ਵੀ ਇਕਨੋਮਿਕ ਇੰਟੈਲੀਜੈਂਸ ਯੂਨਿਟ ਦੀ ਜਿਹੜੀ ਹੈੱਡ ਹੈਗੀ ਆ ਨਵਦੀਪ ਪਿੰਡਰ, ਉਹਨੂੰ ਦਿੱਤਾ ਜਾਏ। ਆਈ ਕੈਨ ਓਨਲੀ, ਮੈਂ ਉਹਨਾਂ ਨੂੰ ਪਾਰਟੀ ਬਣਾਇਆ ਆਪਣੀ PIL ਦੇ ਵਿੱਚ, ਮੈਂ ਦੋਹਾਂ ਨੂੰ ਪਾਰਟੀ ਬਣਾਇਆ। ਉਹਨਾਂ ਨੇ ਜਵਾਬ ਦਿੱਤਾ, ਜਵਾਬ ਦੇ ਵਿੱਚ ਦੇ ਆਰ ਸ਼ੇਕਨ ਅਪ। ਕਾਈਂਡਲੀ ਅੰਡਰਸਟੈਂਡ ਦੈਟ। ਮੈਡਮ ਇਹਦੇ ਵਿੱਚ ਤਾਂ ਮਿਸਟਰ ਅਨੁਰਾਗ ਵਰਮਾ ਸੀਗੇ, ਹੀ ਇਜ਼ ਡੈਫੀਨਿਟਲੀ ਦੇਅਰ, ਬਿਕੋਜ਼ ਇਹਨਾਂ ਨੇ ਆਪਣੇ ਆਲੇ ਦੁਆਲੇ ਇੱਕ ਵਾਲ ਬਣਾਈ ਹੋਈ ਸੀਗੀ OSTs ਦੀ, ਤਾਂ ਕਿ ਬਾਹਰ ਕਿਤੇ ਲੀਕ ਨਾ ਹੋਵੇ। ਔਰ ਜਦ ਮੈਂ RT ਇਨਫੋਰਮੇਸ਼ਨ ਮੰਗੀ, ਹੀ ਇਜ਼ ਵੈਰੀ ਵੈਲ ਅਵੇਅਰ ਆਫ, ਹੀ ਇਜ਼ ਵੈਰੀ ਵੈਲ ਅਵੇਅਰ ਆਫ ਇਟ। ਇਹਦੇ PA ਔਰ OST ਨੇ ਜਦ ਕਿਹਾ ਨਾ, ਮੈਡਮ ਪਿੰਡਰ ਕਹਿੰਦੇ ਅਸੀਂ ਸਾਰੀ ਇਨਫੋਰਮੇਸ਼ਨ ਉੱਤੇ ETC ਨੂੰ ਭੇਜਦੇ ਸੀਗੇ ਟੂ ਦ ਹਾਇਰ ਐਪਸ ਐਂਡ ਵੈਰੀ ਗੁੱਡ ਕੇਸਿਸ ਵਰ ਡਿਟੈਕਟਿਡ। ਔਰ ਪਰ ਮੈਨੂੰ ਜਿਹੜਾ ਹੈਗਾ, ਮੈਡਮ ਕਰ ਲਓ ਗੱਲ, ਤੁਸੀਂ ਆਪਣਾ ਗੱਲ ਕਰੀ। ਅੱਛਾ, maybe but that you see I was collecting information। ਹਾਈ ਕੋਰਟ ਕੇ ਦੋਗੇ? ਮੈਂ ਦੱਸ ਮੈਂ ਸਮਝਾ ਦਿੰਦਾ। ਹਾਈ ਕੋਰਟ ਕੇ ਦੋਗੇ? ਮੈਂ 2019 ਵਿੱਚ ਗਿਆ ਸੀਗਾ, 20 ਨਵੰਬਰ 2019 ਨੂੰ ਉਹਨਾਂ ਨੇ ਵਰਡਿਕਟ ਦਿੱਤਾ। PL ਪਾਈ ਸੀਗੀ। ਉਸ ਤੋਂ ਪਹਿਲਾਂ ਉਹ ਪੁੱਛ ਰਹੇ ਨੇ, ਮੈਂ ਦੱਸ ਦਿੰਦਾ। ਉਸ ਤੋਂ ਪਹਿਲਾਂ ਜਿਹੜੇ ਪਿਛਲੇ 2000 ਅਕਾਲੀ ਗਵਰਨਮੈਂਟ ਦੇ ਵਿੱਚ ਜਿਹੜਾ ਸੀ ਨਾ ਇਹ ਕਪਲਾ ਹੋਇਆ ਜੀ। ਹਾਂ, ਉਸ ਤੋਂ ਬਾਅਦ ਤੁਸੀਂ ਰਿਪਰੈਜ਼ੈਂਟ ਕਰਦੇ ਰਹੇ ਜਦੋਂ ਨੈਕਸਟ ਗਵਰਨਮੈਂਟ ਆਈ ਹੈ। ਯੈਸ, ਐਕਚੁਅਲੀ ਮੈਂ ਇੱਥੋਂ ਮੈਂ ਅੱਗੇ ਮੈਂ ਸਮਝਾ ਉਧਰ ਦੇਖੋ, ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕੀ ਆ। ਹੀ ਬੇਸਿਕਲੀ ਇਹਨਾਂ ਦਾ ਕਹਿਣ ਦਾ ਮਤਲਬ ਆ ਕਿ ਇਹ ਜਿਹੜਾ ਕੁਆਂਟਮ ਆਫ ਲਾਸ ਆ ਸਟੇਟ ਨੂੰ ਵੈਟ ਦੇ ਉੱਤੇ, ਇਹ ਲਗਭਗ ਇਹਨਾਂ ਦੀ ਜਾਣਕਾਰੀ ਅਨੁਸਾਰ 44,000 ਕਰੋੜ ਰੁਪਇਆ। ਇਹਨਾਂ ਨੇ ਇਮੀਡੀਏਟਲੀ ਆਪਣੇ ਟੌਪ ਬੌਸਸ ਨੂੰ, ਜਿਹੜੇ ਵੀ ਨਾਮ ਲੈ ਰਹੇ ਨੇ ਇਹ ਆਪਣੇ ਡਿਪਾਰਟਮੈਂਟ ਦੇ, ਉਹਨਾਂ ਨੂੰ ਇਨਫੋਰਮ ਕਰ ਦਿੱਤਾ ਥਰੂ ਪ੍ਰੋਪਰ ਚੈਨਲ। ਔਰ ਉਸ ਤੋਂ ਬਾਅਦ ਜਦੋਂ ਕੋਈ ਕਾਰਵਾਈ ਨਹੀਂ ਹੋਈ, ਫਿਰ ਇਹ ਰਿਪਰੈਜ਼ੈਂਟੇਸ਼ਨਾਂ ਜਿੱਦਾਂ ਇਹਨਾਂ ਨੇ ਦੱਸਿਆ CBC ਨੂੰ, ਈਵਨ CBI ਨੂੰ ਜਾਂ DOT ਨੂੰ ਜਾਂ ਈਵਨ ਚੀਫ ਮਿਨਿਸਟਰ ਆਫਿਸ ਨੂੰ, ਇਹ ਲਗਾਤਾਰ ਕਰਦੇ ਰਹੇ। ਆਈ ਐਮ ਕੁਆਇਟ ਸ਼ੋਰ ਕਿ ਜਿਹੜੀ ਅਗਲੀ ਗਵਰਨਮੈਂਟ ਆਈ ਹੋਊਗੀ ਅਮਰਿੰਦਰ ਸਿੰਘ ਦੀ ਕਾਂਗਰਸ ਦੀ, ਇਹ ਰਿਪਰੈਜ਼ੈਂਟੇਸ਼ਨਾਂ ਉਹਨਾਂ ਕੋਲ ਵੀ ਗਈਆਂ ਹੋਣਗੀਆਂ। ਮੈਂ ਜਿਹੜੀਆਂ ਚਿੱਠੀਆਂ, ਲੇਕਿਨ ਉਹਦੇ ਦਰਮਿਆਨ ਕੀ ਹੋਇਆ ਕਿ ਜਦੋਂ ਹੀ ਵਾਸ ਡਿਸਸੈਟਿਸਫਾਈਡ, ਫਿਰ ਇਹਨਾਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਪਾ ਕੇ ਹਾਈ ਕੋਰਟ ਚਲੇ ਗਏ। ਹੁਣ ਹਾਈ ਕੋਰਟ ਦਾ ਅਕਤੂਬਰ ਜਿਹੜੀ 11 ਤਰੀਕ ਹੈਗੀ ਆ, ਉਹ ਤੁਹਾਡੇ ਉੱਥੇ ਰੱਖੀ ਹੋਈ ਆ। ਬਾਕੀ ਤੁਹਾਨੂੰ ਅਸੀਂ ਸਾਰਾ ਡਾਟਾ ਜਿਹੜਾ ਹੈਗਾ ਈਮੇਲ ਤੇ ਕੋਸ਼ਿਸ਼ ਕਰਾਂਗੇ, ਬਿਕੋਜ਼ ਐਨੈਕਸਟਸ ਬਹੁਤ ਭਾਰੀ ਫਾਈਲ ਹੈ। ਅਸੀਂ ਸਾਰਾ ਤੁਹਾਨੂੰ ਡਾਟਾ ਭੇਜ ਦਿਆਂਗੇ ਈਮੇਲ ਦੇ ਉੱਤੇ। ਕੁਝ ਪ੍ਰਿੰਟ ਆਊਟਸ ਜਿਹੜੇ ਤੁਹਾਨੂੰ ਦੇ ਦਿੱਤੇ ਨੇ, ਜਿਹੜੀ ਚਿੱਠੀ ਲਿਖੀ, ਇਹ ਚਿੱਠੀ ਭਗਵੰਤ ਸਿੰਘ ਮਾਨ ਨੂੰ ਲਿਖੀ ਹੈ ਸਾਡੇ ਦੋਨਾਂ ਵੱਲੋਂ। ਔਰ ਅਸੀਂ ਦੇਖਦੇ ਹਾਂ ਕਿ ਉਹ ਕੀ ਇਸ ਦੇ ਉੱਤੇ ਐਕਸ਼ਨ ਲੈਂਦੇ ਨੇ, ਕੀ ਇਨਕੁਆਇਰੀ ਕਰਦੇ ਨੇ। ਹਾਲਾਂਕਿ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਕਿ ਮੈਂ ਮਿਲਣ ਦਾ ਵੀ ਟਾਈਮ ਮੰਗਿਆ ਸੀ ਉਹਨਾਂ ਨਾਲ ਪਰਸਨਲੀ ਗੱਲ ਕਰਕੇ, ਲੇਕਿਨ ਉਹਨਾਂ ਨੇ ਸਮਾਂ ਨਹੀਂ ਦਿੱਤਾ। ਕਾਰਨ ਕੁਝ ਹੋ ਸਕਦੇ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਨਹੀਂ, ਇਹ ਤਾਂ ਜ਼ੀਰੋ ਐਂਟੀ ਕਰਪਸ਼ਨ ਹੈਲਪਲਾਈਨ ਤੇ ਤਾਂ ਨਹੀਂ ਕੀਤਾ ਤੁਸੀਂ? ਨਹੀਂ, ਉਹਦੇ ਨਹੀਂ, ਉਹ ਤਾਂ ਇਹਨਾਂ ਤਾਂ ਪੁਰਾਣੀ ਚੱਲ ਰਹੀ ਹੈ ਨਾ, ਪੁਰਾਣੀ ਚੱਲ ਰਹੀ ਹੈ। ਸੋ ਇਹ ਸੀਗਾ, ਇਹ ਅੱਜ ਦਾ ਮਸਲਾ ਸੀ। ਇਸ ਤੋਂ ਇਲਾਵਾ
पूरा सेक्टर को लेकर के ਇੱਥੇ ਤੱਕ ਪੂਰਾ ਚੱਲ ਰਿਹਾ ਤੁਸੀਂ ਇਹ ਕਹਿ ਸਕਦੇ ਹਾਂਜੀ। 44,000 ਕਰੋੜ ਰੁਪਇਆ ਸੀਗਾ ਹਾਂਜੀ। ਇਹ ਨੈਕਸਸ ਪੂਰਾ ਕਿਸ ਤਰੀਕੇ ਨਾਲ ਆਪਰੇਟ ਇਹ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਤੋਂ ਆਉਂਦੇ ਨਾ ਗੁੱਡਸ, ਉੱਥੋਂ ਆ ਕੇ ਡਰਾਈ ਪੋਰਟ ਤੇ ਆਂਦੀ। ਹੁਣ ਡੋਮੇਨ ਤਾਂ ਪੰਜਾਬ ਦੀ ਹੈ ਨਾ, ਲਾਸ ਪੰਜਾਬ ਨੂੰ ਹੋ ਰਿਹਾ ਵਾ ਕਿਉਂਕਿ ਸੇਲ ਪਰਚੇਜ਼ ਟ੍ਰਾਂਜੈਕਸ਼ਨ ਸਾਰਾ ਕੁਝ ਆਪਣੀ ਢੰਡਾਰੀ ਕਲਾਂ 'ਚ ਹੋ ਰਿਹਾ ਵਾ। ਇਸ ਕਰਕੇ ਇਨਵੈਸਟੀਗੇਸ਼ਨ ਜਿਹੜੀ ਬਣਦੀ ਆ, ਔਰ ਮੈਨੂੰ ਉਮੀਦ ਆ ਕਿ ਭਗਵੰਤ ਸਿੰਘ ਮਾਨ ਸਪੈਸ਼ਲ ਆਡਿਟ ਕਰਾਉਣਗੇ ਜਾਂ ਇਹਦੀ ਪ੍ਰੋਪਰ ਵਿਜੀਲੈਂਸ ਇਨਕੁਆਇਰੀ ਕਰਾ ਕੇ ਤੇ ਪੰਜਾਬ ਦੇ ਖਜ਼ਾਨੇ ਨੂੰ ਕੁਛ ਨਾ ਕੁਛ ਜਿਹੜਾ ਲੱਗਿਆ ਹੋਇਆ ਚੂਨਾ ਉਹਦੀ ਭਰਪਾਈ ਕਰਨਗੇ। ਇਸ ਤੋਂ ਇਲਾਵਾ ਮੈਂ ਦੋਸਤੋ ਤੁਹਾਨੂੰ ਦੋ ਗੱਲਾਂ ਹੋਰ ਇੰਪੋਰਟੈਂਟ ਕਰਨਾ ਚਾਹੁੰਦਾ। ਮੈਨੂੰ ਬੜਾ ਅਫਸੋਸ ਹੈ ਕਿ ਵਿਧਾਨ ਸਭਾ 'ਚ ਜਿੱਦਣ ਮੈਂ ਜ਼ੀਰੋ ਆਵਰ ਵਿੱਚ ਪੰਜਾਬ ਯੂਨੀਵਰਸਿਟੀ ਦਾ ਮਸਲਾ ਉਠਾਇਆ ਸੀਗਾ, ਜਿਹੜਾ ਅਲਟੀਮੇਟਲੀ ਕਿ ਪੰਜਾਬ ਸਰਕਾਰ ਨੇ ਉਹਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਤਾ, ਅਸੀਂ ਧੰਨਵਾਦ ਕਰਦੇ ਉਹਨਾਂ ਦਾ। ਇੱਕ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਉਠਾਇਆ ਸੀ ਅਗਨੀਪਥ ਸਕੀਮ ਦਾ, ਉਹਦਾ ਵੀ ਰੈਜ਼ੋਲੂਸ਼ਨ ਪਾਸ ਕਰਕੇ ਉਹਨਾਂ ਨੇ ਭੇਜਤਾ, ਧੰਨਵਾਦ ਕਰਦੇ ਹਾਂ। ਪਰ ਇਹਦੇ ਦਰਮਿਆਨ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਟੂ ਫਰੀडम ਆਫ ਸਪੀਚ ਜਿਹੜਾ ਉਹ ਕੁਚਲਿਆ ਗਿਆ ਪੰਜਾਬ ਦੇ ਅੰਦਰ ਕੇਂਦਰ ਦੀ ਸਰਕਾਰ ਵੱਲੋਂ, ਉਹ ਮਤੇ ਤੋਂ ਡਰ ਗਈ ਆ ਆਮ ਆਦਮੀ ਪਾਰਟੀ ਸਰਕਾਰ। ਉਹਦੇ ਵਿੱਚ ਜੋ ਸਿੱਧੂ ਮੂਸੇਵਾਲੇ ਦਾ ਜਿਹੜਾ SYL ਦਾ ਗਾਣਾ ਬੈਨ ਕੀਤਾ YouTube ਤੇ, ਇਸੇ ਚੱਲਦੇ ਸੈਸ਼ਨ ਦੇ ਦੌਰਾਨ ਬੈਨ ਹੋਇਆ, ਔਰ ਜਿੱਦਣ ਬੈਨ ਹੋਇਆ ਉਸ ਤੋਂ ਅਗਲੇ ਦਿਨ ਮੈਂ ਵਿਧਾਨ ਸਭਾ ਜ਼ੀਰੋ ਆਵਰ ਜਦੋਂ ਉਠਾਇਆ, ਮੈਨੂੰ ਅੱਛੀ ਤਰ੍ਹਾਂ ਯਾਦ ਨਾਲ ਮੈਂ ਟਵਿੱਟਰ ਹੈਂਡਲਸ ਬੈਨ ਹੋਏ ਨੇ ਤਕਰੀਬਨ 100 ਦੇ ਕਰੀਬ ਇੰਡੀਆ 'ਚ। ਉਹਨਾਂ 'ਚ ਸਭ ਤੋਂ ਇੰਪੋਰਟੈਂਟ ਸਾਡਾ ਟਰੈਕਟਰ ਟੂ ਟਵਿੱਟਰ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੈਨ ਕੀਤਾ, ਵਿਦਹੋਲਡ ਕੀਤਾ। ਮੈਂ ਜਦੋਂ ਜ਼ੀਰੋ ਆਵਰ 'ਚ ਖੜੇ ਹੋ ਕੇ ਗੱਲ ਕੀਤੀ ਤੇ ਭਗਵੰਤ ਸਿੰਘ ਮਾਨ ਨੇ ਉੱਥੇ ਕਬੂਲਿਆ ਕਿ ਹਾਂ ਅਸੀਂ ਇਸ ਨੂੰ ਐਕਨੋਲੇਜ ਕਰਦੇ ਹਾਂ, ਇਸ ਨੂੰ ਲੈ ਕੇ ਆਵਾਂਗੇ, ਲੇਕਿਨ ਬਾਅਦ ਵਿੱਚ ਮਤਾ ਨਹੀਂ ਲੈ ਕੇ ਆਏ। ਮੈਨੂੰ ਬੜਾ ਅਫਸੋਸ ਹੈ। ਇਹਦਾ ਮਤਲਬ ਹੈ ਕਿ BJP ਦੀ ਸਰਕਾਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਨਾ ਕਿਤੇ ਡਰਦੀ ਆ, ਉਹਨਾਂ ਨੂੰ ਅਪੋਜ਼ ਨਹੀਂ ਕਰ ਸਕੇ। ਹਾਲਾਂਕਿ ਸਿੱਧੂ ਮੂਸੇਵਾਲੇ ਦਾ ਇੱਕ ਬਹੁਤ ਲੋਕਪ੍ਰਿਯ ਗੀਤ ਹੈ, ਵਰਲਡ ਵਾਈਡ ਲੋਕ ਚਾਹੁੰਦੇ ਨੇ ਕਿ ਇਹ ਗੀਤ ਨੂੰ YouTube ਤੋਂ ਨਾ ਹਟਾਇਆ ਜਾਵੇ, ਔਰ ਟਵਿੱਟਰ ਹੈਂਡਲ ਸੇ ਹਟਾਉਣਾ ਇਹ ਤਾਂ ਬਹੁਤ ਜ਼ਿਆਦਾ ਇੱਕ ਤਾਨਾਸ਼ਾਹ ਫੈਸਲਾ ਵਾ ਕਿ ਅਸੀਂ ਲਿਖ ਵੀ ਨਹੀਂ ਸਕਦੇ, ਅਸੀਂ ਪੜ੍ਹ ਵੀ ਨਹੀਂ ਸਕਦੇ, ਅਸੀਂ ਬੋਲ ਵੀ ਨਹੀਂ ਸਕਦੇ। ਇਸ ਲਈ ਇਹ ਬਹੁਤ ਵੱਡੀ ਫੇਲੀਅਰ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਦੀ ਇਸ ਗੱਲ ਦੇ ਉੱਤੇ ਰਹੀ। ਔਰ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਮੈਂ ਜਦੋਂ ਖੜਾ ਹੋਇਆ ਬੋਲਣ ਤੇ ਮੈਂ ਉਹਦੇ 'ਚ ਨੋਟ ਕਰਾਤਾ ਸੀ, ਇਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਕੇਂਦਰ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ। ਇਹਨਾਂ ਨੇ ਲਿਖਿਆ ਕਿ ਕੁਝ ਵੈਸਟਡ ਇੰਟਰਸਟ ਯੂਨੀਵਰਸਿਟੀ ਦੇ ਕੰਟਰੋਲ ਨੂੰ ਹਥਿਆਉਣਾ ਚਾਹੁੰਦੇ ਨੇ। ਵੈਸਟਡ ਇੰਟਰਸਟ ਥੋੜੋ ਆ, ਤੇ ਕੇਂਦਰ ਦੀ ਸਰਕਾਰ ਹੈ ਜਿਨ੍ਹਾਂ ਨੇ ਪਹਿਲਾਂ ਸਾਡੇ ਚੰਡੀਗੜ੍ਹ ਦੇ EMPLOYEES ਨੂੰ ਯੂਨੀਲੈਟਰਲੀ ਟੇਕ ਓਵਰ ਕਰ ਲਿਆ। ਉਸ ਤੋਂ ਪਹਿਲਾਂ BBMP ਦੀ ਸਾਡੀ ਨੋਮੀਨੇਸ਼ਨ ਖਤਮ ਕੀਤੀ, ਉਸ ਤੋਂ ਬਾਅਦ BSF ਦਾ ਦਾਇਰਾ ਵਧਾਇਆ। ਉਹ ਤਾਂ ਸਾਡੇ 'ਤੇ ਸਿੱਧੇ ਹਮਲੇ ਕਰ ਰਹੇ ਨੇ ਤੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਝਿਜਕ ਰਹੀ ਆ। BJP ਦੀ ਸਰਕਾਰ ਦੇ ਸਾਹਮਣੇ ਖੜ ਕੇ ਉਹਨਾਂ ਦਾ ਨਾਮ ਲੈ ਕੇ ਬੋਲਣ ਤੋਂ ਝਿਜਕ ਰਹੀ ਆ। ਇਹ ਕਿਉਂ ਝਿਜਕ ਰਹੀ ਆ ਰੱਬ ਜਾਣਦਾ। ਹੋ ਸਕਦਾ ਵਾ ਕਿ ਉੱਥੇ ਦਿੱਲੀ ਵਿੱਚ ਇਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਆ, ਮੈਨੂੰ ਪਤਾ ਨਹੀਂ ਗਾ, ਲੇਕਿਨ ਆਮ ਨਾਟ ਸ਼ੋਰ, ਆਈ ਮੇ ਬੀ ਰੋਂਗ। ਇਹ ਜਿਹੜੀ ਇਹਨਾਂ ਨੇ ਆਪੋਜੀਸ਼ਨ ਕੈਂਡੀਡੇਟ ਜਿਹੜੇ ਯਸ਼ਵੰਤ ਸਿਨਹਾ ਇੱਕ ਬੜੇ ਕੇਪੇਬਲ ਕੈਂਡੀਡੇਟ ਬਣਾਏ ਕਾਂਗਰਸ ਔਰ ਸਾਰੀ ਬਕਾਇਆ ਆਪੋਜੀਸ਼ਨ ਨੇ, ਇਹ ਉਸ ਆਪੋਜੀਸ਼ਨ ਯੂਨਿਟੀ ਦੇ ਵਿੱਚ ਨੇਗੇ ਮਿਸਟਰ ਕੇਜਰੀਵਾਲ। ਆਈ ਹੈਵ ਮਾਈ ਡਾਊਟਸ ਕਿ ਅਕਾਲੀ ਦਲ ਵਾਂਗੂ ਇਹ ਵੀ BJP ਦੇ ਰਾਸ਼ਟਰਪਤੀ ਦੇ ਉਮੀਦਵਾਰ ਦੀ ਹਮਾਇਤ ਕਰਨਗੇ। ਹੋ ਸਕਦਾ ਨਾ ਕਰਨ, ਮੈਂ ਨਹੀਂ ਕਹਿ ਸਕਦਾ, ਲੇਕਿਨ ਜਿਹੜੇ ਇਹਨਾਂ ਦੇ ਟੇਵਰ ਨੇ ਉਹ ਡੈਫੀਨੇਟਲੀ ਪ੍ਰੋ BJP ਨੇ। ਦੇਖੋ ਬੁਲਡੋਜ਼ਰ ਪੋਲਿਟਿਕਸ ਕੀਤੀ BJP ਨੇ। ਕੇਜਰੀਵਾਲ ਦਿੱਲੀ 'ਚ ਬੈਠਾ, ਉੱਥੇ ਬੁਲਡੋਜ਼ਰ ਚੱਲਿਆ, ਇੱਕ ਸ਼ਬਦ ਅੱਛੀ ਤਰ੍ਹਾਂ ਨਾਲ ਨਹੀਂ ਕੱਢਿਆ। ਪ੍ਰਯਾਗਰਾਜ ਵਿੱਚ ਉਸ ਇੱਕ ਬੰਦੇ ਨੂੰ ਟਾਰਗੇਟ ਕਰਕੇ ਅੱਜ ਨੋਟਿਸ ਦਿੱਤਾ, ਸਵੇਰੇ ਘੱਟ ਢਾ ਦਿੱਤਾ ਬੁਲਡੋਜ਼ਰ ਨਾਲ। ਕੇਜਰੀਵਾਲ ਸਾਹਿਬ ਉੱਥੇ ਵੀ ਨਹੀਂ ਬੋਲੇ। ਹੀ ਇਜ਼ ਪਰਸੂਇੰਗ ਏ ਸੌਫਟ ਹਿੰਦੂਤਵਾ ਲਾਈਨ ਫॉर ਸ਼ੋਰ। ਇਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਡਰਦੇ। ਦੂਸਰਾ ਮੁੱਦਾ ਮੱਤੇਵਾੜੇ ਜੰਗਲ ਦਾ। ਹੈਦਰ ਜੰਗਲ, ਮੱਤੇਵਾੜਾ ਜੰਗਲ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਇਸ਼ੂ ਆ। ਜਿਹੜੇ ਇਨਵਾਇਰਮੈਂਟਲਿਸਟ ਹੈ ਪੰਜਾਬ ਦੇ, ਜਿਹੜੇ ਚਿੰਤਿਤ ਲੋਕ ਨੇ, ਜਿਹੜੇ ਚਾਹੁੰਦੇ ਨੇ ਕਿ ਗ੍ਰੀਨ ਬੈਲਟ ਖਤਮ ਨਾ ਹੋਵੇ, ਦਰਿਆ ਪੋਲਿਊਟ ਨਾ ਹੋਵੇ, ਕਿਉਂਕਿ ਮੱਤੇਵਾੜੇ ਦਾ ਜੰਗਲ ਜਿਹੜਾ ਇਹਦੀ ਲੋਕੇਸ਼ਨ ਰਾਹੋਂ ਦੇ ਦਰਿਆ ਦੇ ਉੱਤੇ ਆ, ਸਤਲੁਜ ਦੇ। ਔਰ ਉੱਥੇ ਇਹਨਾਂ ਨੇ ਜਿਹੜਾ ਟੈਕਸਟਾਈਲ ਪਾਰਕ, ਪਿਛਲੀ ਸਰਕਾਰ ਨੇ ਟੈਕਸਟਾਈਲ ਪਾਰਕ ਵਾਸਤੇ ਸੇਖੋਵਾਲ ਪਿੰਡ, ਉਹਦੀ 400 ਏਕੜ ਜ਼ਮੀਨ ਐਕਵਾਇਰ ਕੀਤੀ ਆ। 90% ਪਿੰਡ ਵਾਲਿਆਂ ਨੇ ਜਿਹੜਾ ਆਮ ਇਜਲਾਸ ਵਿੱਚ ਖੜੇ ਹੋ ਕੇ ਉਹਦਾ ਵਿਰੋਧ ਕੀਤਾ, ਧੱਕੇ ਨਾਲ ਉਹ ਜ਼ਮੀਨ ਐਕਵਾਇਰ ਕਰਤੀ। ਤੇ ਉਦਣ ਵਿਧਾਨ ਸਭਾ 'ਚ ਮੈਂ ਹੈਰਾਨ ਹੈ ਕਿ ਭਗਵੰਤ ਸਿੰਘ ਮਾਨ ਤਿਆਰੀ ਕਰਕੇ ਨਹੀਂ ਆਉਂਦੇ ਚੰਗੀ ਤਰ੍ਹਾਂ ਦੇ ਨਾਲ, ਔਰ ਸਿਰਫ ਬੋਲਣ ਹੀ ਆਉਂਦੇ ਨੇ, ਸੁਣਨ ਵੀ ਨਹੀਂ ਆਉਂਦੇ। ਤੁਸੀਂ ਸਾਰਿਆਂ ਨੇ ਮੀਡੀਆ ਗੈਲਰੀ 'ਚ ਅੱਛੀ ਤਰ੍ਹਾਂ ਦੇਖਿਆ। ਇੱਕ ਇਹਨਾਂ ਦੇ MLA ਨੇ, ਸ਼ਾਇਦ ਕੋਈ ਲੁਧਿਆਣੇ ਦਾ MLA ਸੀਗਾ, ਉਹਨੇ ਇੱਕ ਕਾਲ ਅਟੈਂਸ਼ਨ ਮੋਸ਼ਨ ਲਾਇਆ ਸੀਗਾ ਕਿ ਮੱਤੇਵਾੜਾ ਸੇਖੋਵਾਲ ਪਿੰਡ ਵਿੱਚ ਕਦ ਤੱਕ ਇੰਡਸਟਰੀ ਲਾਈ ਜਾਵੇਗੀ, ਕਦ ਤੱਕ ਇੰਡਸਟਰੀ ਲਾਈ ਜਾਵੇਗੀ। ਤਾਂ ਖੜੇ ਹੋ ਕੇ ਮੁੱਖ ਮੰਤਰੀ ਸਾਹਿਬ ਨੇ ਜੋ ਬਾਬੂਆ ਨੇ ਲਿਖ ਕੇ ਭੇਜਿਆ ਸੀ, ਇਹਦੀ ਵੀ NOC ਦੇ ਦਿੱਤੀ ਆ, ਇਹ ਵੀ ਮਨਜ਼ੂਰੀ ਮਿਲ ਗਈ ਆ।
ਆ ਵੀ ਕੰਮ ਕਰਤਾ ਵਾ ਤੇ ਬਹੁਤ ਜਲਦ ਜਿਹੜਾ ਹੈ ਉੱਥੇ ਇੰਡਸਟਰੀ ਲਾਈ ਜਾਵੇਗੀ। ਔਰ ਇਹਦੇ ਮੁਤਲਕ ਇਹੀ ਮਾਨ ਸਾਹਿਬ ਮੱਤੇਵਾੜਾ ਜਾ ਕੇ ਤੇ ਉਹਦਾ ਐਡਾ ਡਟਮਾ ਵਿਰੋਧ ਕੀਤਾ, ਐਡਾ ਡਟਮਾ ਕਿ ਕੈਪਟਨ ਨੂੰ 50 ਗਾਲਾਂ ਕੱਢੀਆਂ ਨਾਲ ਤੇ ਕਹਿ ਦਿੱਤਾ ਕਿ ਜੀ ਇਹ ਸਾਡਾ ਵਾਤਾਵਰਨ ਤਬਾਹ ਕਰਨ ਲੱਗੇ, ਸਾਡਾ ਦਰਿਆ ਤਬਾਹ ਕਰਨ ਲੱਗੇ, ਇਹਨੂੰ ਬੁੱਢਾ ਨਾਲਾ ਬਣਾ ਦੇਣਗੇ। ਇੱਥੇ ਹੀ ਬਸ ਨਹੀਂ, ਸਰਦਾਰ ਕੁਲਤਾਰ ਸਿੰਘ ਸੰਧਵਾਂ ਉਹ ਵੀ ਗਏ ਮੌਕੇ ਤੇ, ਬੀਬੀ ਸਰਬਜੀਤ ਕੌਰ ਮਾਣੂਕੋ ਉਹ ਵੀ ਗਈ ਮੌਕੇ ਤੇ। ਸਾਰੀ ਆਮ ਆਦਮੀ ਪਾਰਟੀ ਨੇ ਮੱਤੇਵਾੜਾ ਇੱਥੇ ਇੰਡਸਟਰੀਅਲ ਪਾਰਕ ਨਹੀਂ ਬਣਨ ਦਿਆਂਗੇ। 3 ਮਹੀਨਿਆਂ ਦੀ ਸਰਕਾਰ 'ਚ ਹੁਣੇ ਕਹਿੰਦੇ ਅਸੀਂ ਬਣਾਵਾਂਗੇ, ਉੱਥੇ ਟੈਕਸਟਾਈਲ ਪਾਰਕ ਵੀ ਬਣਾਵਾਂਗੇ, ਡਾਈਂਗ ਯੂਨਿਟਸ ਵੀ ਲਾਵਾਂਗੇ, ਅਸੀਂ ਪੋਲਿਊਟ ਵੀ ਕਰਾਂਗੇ, ਜੰਗਲ ਵੀ ਵੱਢਾਂਗੇ। ਆਹ ਬਦਲਾਅ ਪੰਜਾਬ ਦੇ ਲੋਕ ਭਾਲ ਰਹੇ ਸੀਗੇ। ਹਾਂ, ਸਪੀਕਰ ਸਾਹਿਬ ਦਾ ਵਰਣਨਯੋਗ ਹੈ ਕਿ ਜਦੋਂ ਮੱਤੇਵਾੜੇ ਦਾ ਸਵਾਲ ਆਇਆ, ਜਦੋਂ ਕਿਸੇ ਨੂੰ ਸਮਝ ਨਹੀਂ ਆਈ, ਅਸੀਂ ਖੜੇ ਹੋ ਕੇ ਪੁਆਇੰਟ ਆਊਟ ਕੀਤਾ ਤਾਂ ਫਿਰ ਸਪੀਕਰ ਨੇ ਕਿਹਾ ਕਿ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹ ਤਾਂ ਮਸਲਾ ਮੇਰੇ ਵੀ ਬੜਾ ਦਿਲ ਦੇ ਕਰੀਬ ਆ। ਇਹ ਟਿੱਪਣੀ ਸਪੀਕਰ ਸਾਹਿਬ ਦੀ ਵਿਧਾਨ ਸਭਾ ਦੇ ਔਨ ਰਿਕਾਰਡ ਆ। ਪਰ ਹੁਣ ਦੇਖਣਾ ਵਾ ਕਿ ਕੀ ਇਹ ਸਰਕਾਰ ਜਿਹੜੇ ਆਪਣੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਕੰਮ ਉਲਟ ਬੋਲਦੀ ਸੀ ਇਸ ਸਾਰੇ ਇਨਵਾਇਰਨਮੈਂਟ ਦੇ ਮੱਤੇਵਾੜਾ ਦੇ ਮੁੱਦੇ ਤੇ, ਕਿ ਉਹਦੇ ਤੇ ਪਹਿਰਾ ਦਿੰਦੇ ਨੇ ਕਿ ਹੁਣ ਵਪਾਰੀਆਂ ਨਾਲ ਰਲ ਕੇ, ਇੰਡਸਟਰੀਆਂ ਨਾਲ ਰਲ ਕੇ ਇੰਡਸਟਰੀਅਲ ਪਾਰਕ, ਟੈਕਸਟਾਈਲ ਪਾਰਕ, ਫਾਰਮਾਸਿਊਟੀਕਲ ਇੰਡਸਟਰੀ ਦੀ ਖਬਰਾਂ ਆ ਰਹੀਆਂ ਨੇ, ਦਵਾਈਆਂ ਦੀ। ਤੁਸੀਂ ਅੰਦਾਜ਼ਾ ਲਾ ਲਓ, ਜੇ ਸਤਲੁਜ ਦੇ ਕੰਢੇ ਦੇ ਉੱਤੇ ਦਵਾਈਆਂ ਦੀਆਂ ਫੈਕਟਰੀਆਂ ਲੱਗ ਗਈਆਂ, ਬੁੱਢੇ ਨਾਲੋਂ ਵੀ ਜ਼ਿਆਦਾ ਭੈੜਾ ਇੱਥੋਂ ਸ਼ੁਰੂ ਹੋ ਜੂ, ਰਾਹੋਂ ਤੋਂ ਦਰਿਆ ਸਤਲੁਜ ਦਾ। ਇਹੀ ਪੀਣਾ ਮਾਲਵੇ ਦੇ ਲੋਕ ਸਾਰੇ ਜਿਹੜਾ ਪੀਣ ਵਾਲਾ ਪਾਣੀ ਇਸਤੇਮਾਲ ਕਰਦੇ ਨੇ। ਇਹ ਮੈਂ ਬਹੁਤ ਇੰਪੋਰਟੈਂਟ ਇਸ਼ੂਜ਼ ਜਿਹੜੇ ਸੀਗੇ ਇਹ ਫਲੈਗ ਕਰਨੇ ਸੀ ਤੁਹਾਡੇ ਨਾਲ। ਇੱਕ ਮਿੰਟ, ਕੱਲ ਮੈਂ ਮੱਤੇਵਾੜਾ ਉਸ ਸਪੌਟ ਤੇ ਜਾ ਰਿਹਾ ਹਾਂ। ਮੈਂ ਇੱਕ ਮਿੰਟ ਯਾਰ, ਲੈਟ ਮੀ ਕੰਪਲੀਟ। ਕੱਲ ਮੈਂ ਲਗਭਗ ਉੱਥੇ ਦੁਪਹਿਰੇ 1 ਵਜੇ I will visit village Sikhowal, I will visit Haider Jungle, I will visit ਮੱਤੇਵਾੜਾ, ਐਂਡ ਮੈਂ ਉੱਥੇ ਲੋਕਾਂ ਨੂੰ ਦੇ ਨਾਲ ਖੜ ਕੇ ਉਹਨਾਂ ਦੀ ਸਪੋਰਟ ਕਰਾਂਗੇ ਔਰ ਜਿੰਨੀ ਸਾਡੇ 'ਚ ਜਾਨ ਹੋਊਗੀ ਅਸੀਂ ਮੱਤੇਵਾੜੇ ਦਾ ਜੰਗਲ ਨੂੰ ਉਜਾੜਨ ਨਹੀਂ ਦਿਆਂਗੇ। ਹੁਣ ਦੱਸੋ। ਵਾਤਾਵਰਨ ਪ੍ਰੇਮੀ ਸੀਚੇਵਾਲ ਸਾਹਿਬ ਦਾ ਮੈਂ ਸੁਣ ਲਿਆ ਬਿਆਨ। ਉਹਨਾਂ ਨੇ ਕਿਹਾ ਕਿ ਇੱਕ ਮੁਕੱਦਮਾ NGT ਦੇ ਵਿੱਚ ਸਬ ਜੁਡਿਸ ਹੈ। ਇਹ ਸਬ ਜੁਡਿਸ ਨਹੀਂਗਾ। ਜਿਹੜੇ ਵਿਸਲ ਬਲੋਅਰਸ ਨੇ, ਐਕਟਿਵਿਸਟ ਨੇ, ਇਹ ਮੰਨ ਲਓ ਕਿ ਅਸੀਂ NGT 'ਚ ਗਏ ਹਾਂ, ਸਰਕਾਰ NGT 'ਚ ਨਹੀਂ ਗਈ ਔਰ NGT ਨੇ DC ਲੁਧਿਆਣਾ ਤੋਂ ਪ੍ਰੋਪਰ ਰਿਪੋਰਟ ਮੰਗੀ, ਕਿਤੇ ਰੋਕਿਆ ਨਹੀਂ ਕੁਛ ਵੀ। ਇਸ ਕਰਕੇ ਸੀਚੇਵਾਲ ਸਾਹਿਬ ਨੂੰ ਮੇਰੀ ਪੁਰਜ਼ੋਰ ਬੇਨਤੀ ਕਿ ਤੁਸੀਂ ਰਾਜ ਸਭਾ ਦੇ ਮੈਂਬਰ ਹੋ, ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਮੈਂਬਰ ਚੁਣੇ ਗਏ ਹੋ ਉੱਥੇ। ਤੁਹਾਡਾ ਫਰਜ਼ ਭਗਵੰਤ ਮਾਨ ਨੂੰ ਮਿਲ ਕੇ, ਕਿਉਂਕਿ ਤੁਹਾਡੇ ਨਾਲੋਂ ਜ਼ਿਆਦਾ ਵਾਤਾਵਰਨ ਬਾਰੇ ਕੋਈ ਚਿੰਤਾ ਨਹੀਂ ਕਰਦਾ, ਤੁਸੀਂ ਕਾਫੀ ਅੱਛਾ ਯੋਗਦਾਨ ਵਾਤਾਵਰਨ ਵਿੱਚ ਪਾਇਆ ਪਿਛਲੇ ਸਾਲਾਂ 'ਚ। ਤੁਸੀਂ ਭਗਵੰਤ ਮਾਨ ਕੋਲ ਜਾਓ, ਸਪੈਸ਼ਲ ਇੱਕ ਅੱਧੇ ਦਿਨ ਦੇ ਵਿੱਚ ਮੱਤੇਵਾੜਾ ਵੀ ਜਾਓ ਤੇ ਚੀਫ ਮਿਨਿਸਟਰ ਨੂੰ ਕਹੋ ਕਿ ਰੱਬ ਦਾ ਵਾਸਤਾ ਵਾ, ਹੱਥ ਜੋੜੇ ਕਿ ਸਾਡੇ ਪੰਜਾਬ ਦਾ ਜਿਹੜਾ 6% ਦੀ ਜੰਗਲ ਕਵਰ ਆ, ਜਿਹੜਾ ਪਾਰਟੀਸ਼ਨ ਦੇ ਵੇਲੇ ਬਹੁਤ ਜ਼ਿਆਦਾ ਸੀਗਾ, ਸਿਰਫ 6% ਦੀ ਜੰਗਲ ਕਵਰ ਜਿਹੜਾ ਉਹਨੂੰ ਬਚਾਓ ਔਰ ਰਾਜ ਸਭਾ ਵਿੱਚ ਵੀ ਬੋਲੋ। ਤੇ ਹੁਣ ਮਾਨ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤਾਈਓ ਅਸੀਂ ਕਹਿੰਦੇ ਸੀ ਰਾਜ ਸਭਾ ਦੇ ਮੈਂਬਰ ਗੈਰ ਪੰਜਾਬੀ ਮਤ ਬਣਾਓ। ਰਾਘਵ ਚੱਡਾ ਨਹੀਂ ਬੋਲੇਗਾ ਮੱਤੇਵਾੜਾ ਤੇ। ਸਨੀ ਅਰੋੜਾ, whatever his name is, ਪ੍ਰੋਪਰਟੀ ਡੀਲਰ ਸੰਜੀਵ ਅਰੋੜਾ, ਇਹ ਕਦੀ ਨਹੀਂ ਬੋਲੇਗਾ। ਲਵਲੀ ਯੂਨੀਵਰਸਿਟੀ ਵਾਲਾ ਬੋਲ ਕੇ ਦਿਖਾਵੇ, ਜੇ ਉਹਦੀ ਯੂਨੀਵਰਸਿਟੀ ਨਾ ਬੰਦ ਕਰ ਦਿੱਤੀ ਈਡੀ ਨਾਲ BJP ਨੇ, ਅਗਲੇ ਦਿਨ ਹੀ ਬੋਲ ਨਹੀਂ ਸਕਦਾ। ਤਾਈਓ ਅਸੀਂ ਟੋਕਦੇ ਸੀ ਕਿ ਰਾਜ ਸਭਾ ਦੇ ਮੈਂਬਰ ਉਹ ਬਣਾਓ ਜਿਹੜੇ ਪੰਜਾਬ ਦੀ ਗੱਲ ਠੋਕ ਵਜਾ ਕੇ ਉੱਥੇ ਰਾਜ ਸਭਾ ਦੇ ਵਿੱਚ ਰੱਖ ਸਕਣ। ਤੇ ਮੈਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਪੂਰਨ ਉਮੀਦ ਹੈ ਕਿ ਉਹ ਪਿੱਛੇ ਨਹੀਂ ਹਟਣਗੇ, ਚਾਹੇ ਉਹਨਾਂ ਨੂੰ ਇਸ ਵਾਸਤੇ ਆਪਣੀ ਰਾਜ ਸਭਾ ਦੀ ਸੀਟ ਕਿਉਂ ਨਾ ਛੱਡਣੀ ਪਵੇ। ਇਸ ਪੈਮਾਨੇ ਤੱਕ ਉਹਨਾਂ ਨੂੰ ਲੜਾਈ ਅੱਗੇ ਨਾਲ ਲੈ ਕੇ ਜਾਣੀ ਚਾਹੀਦੀ। ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਕਹਿ ਰਹੇ ਨੇ ਕਿ ਲੋਕਾਂ ਨਾਲ ਸਹਿਮਤੀ ਲੈ ਲਈ ਹੈ, ਤੁਸੀਂ ਕਹਿੰਦੇ ਵੀ ਲੋਕਾਂ ਦੀ ਸਹਿਮਤੀ ਨਹੀਂ ਗਈ, ਤਾਂ ਉਹਨਾਂ ਨੇ ਕਿਹਾ ਖੁਦ ਸ਼ਾਸਨ ਵਿੱਚ ਬਿਲਕੁਲ ਨਹੀਂ ਗੀ। ਜਿਹੜਾ ਸੇਖੋਵਾਲ ਦੀ 400 ਕਿੱਲਾ ਜ਼ਮੀਨ ਅੱਜ ਵੀ ਵਾਰੇ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਐਕੁਇਜ਼ੀਸ਼ਨ ਤੋਂ ਬਾਅਦ ਕਿਸਾਨ ਉੱਥੇ ਡਟੇ ਹੋਏ ਨੇ ਔਰ ਉਹ ਵਾਰੇ ਨੇ ਔਰ ਉਹਨਾਂ ਨੇ ਜਿਹੜਾ ਆਮ ਇਜਲਾਸ ਕੀਤਾ ਪਿੰਡ ਨੇ ਇਕੱਠਾ ਕਰਕੇ 90% ਪਿੰਡ ਨੇ ਕਹਿਤਾ ਕਿ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ। ਨੋ ਗਵਰਨਮੈਂਟ ਕੈਨ ਐਕਵਾਇਰ ਦੈਟ ਲੈਂਡ ਵਿਦਾਊਟ ਦੀ ਕੰਸੈਂਟ ਐਂਡ ਕਨਕਰੈਂਸ ਆਫ ਦੀ ਰੈਜ਼ੀਡੈਂਟਸ ਆਫ ਦੈਟ ਵਿਲੇਜ। ਇਹ ਲੈਂਡ ਐਕੁਇਜ਼ੀਸ਼ਨ ਐਕਟ ਵਿੱਚ ਬਹੁਤ ਕਲੀਅਰਲੀ ਸਭ ਕੁਝ ਦਰਜ ਕੀਤਾ ਗਿਆ ਹੈ। ਸੀਚੇਵਾਲ ਸਾਹਿਬ ਨੇ ਇੱਕ ਗੱਲ ਕਹੀ ਹੈ, ਜੇ ਅਸੀਂ ਚੰਗਾ ਕੀਤਾ ਸਾਨੂੰ ਇਨਾਮ ਦੇ ਦੇਣਾ, ਜੇ ਨਹੀਂ ਚੰਗਾ ਕੀਤਾ ਤਾਂ ਲੋਕ ਫੈਸਲਾ ਕਰ ਲੈਣ। 10 ਤਰੀਕ ਨੂੰ ਇਕੱਠ ਹੈ ਮੱਤੇਵਾੜੇ। ਖੁਦ ਉਹਨਾਂ ਲੋਕਾਂ ਨੇ ਕਿਹਾ ਕਿ ਸੀਚੇਵਾਲ ਸਾਹਿਬ ਆ ਕੇ ਸਾਨੂੰ ਕਹਿ ਨਹੀਂ, ਮੈਂ ਹੀ ਕਹਿ ਰਿਹਾ ਸੀਚੇਵਾਲ ਸਾਹਿਬ ਤੋਂ ਸਾਨੂੰ ਬਹੁਤ ਉਮੀਦ ਆ, ਕਿਉਂਕਿ ਦੇਖੋ ਗੱਲ ਇਹ ਆ ਕਿ ਰਾਜ ਸਭਾ ਦਾ ਮੈਂਬਰ ਬਣਨਾ ਤੇ ਫਿਰ ਸਾਰੇ ਆਪਣੇ ਪਿਛਲੇ ਕੀਤੇ ਹੋਏ ਕਈ ਦਹਾਕਿਆਂ ਤੇ ਕੰਮ
ਉਹ ਕਦੀ ਕੰਪਰੋਮਾਈਜ਼ ਨਹੀਂ ਕਰਨਗੇ। ਆਈ ਐਮ ਵੈਰੀ ਸ਼ੋਰ। ਮੇਰੇ ਜ਼ਿਲ੍ਹੇ ਦੇ ਨੇ, ਸਾਡੇ ਲਾਗੇ ਰਹਿੰਦੇ ਨੇ ਉੱਥੇ, ਇਹਨਾਂ ਦਾ ਸੁਲਤਾਨਪੁਰ ਦੇ ਨੇੜੇ, ਸ਼ਾਇਦ ਜਲੰਧਰ ਜ਼ਿਲ੍ਹੇ 'ਚ ਪੈਂਦਾ ਹੋਊਗਾ, ਸਿੱਚੇਵਾਲ ਪਿੰਡ ਜਾਂ ਕਪੂਰਥਲਾ 'ਚ ਪੈਂਦਾ, ਆਮ ਨੋਟ ਸ਼ੋਰ। ਅਤੇ ਬੜੇ ਅੱਛਾ ਕੰਮ ਕੀਤਾ ਇਹਨਾਂ ਨੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਡਰੇਨ ਕੌਨਸਟੈਂਟਲੀ ਸਾਫ਼ ਕਰਾ ਕੇ ਉਹਦੇ 'ਤੇ ਬਹੁਤ ਕੰਮ ਕੀਤਾ ਵਾ, ਔਰ ਬੜੇ ਇਹਨਾਂ ਨੂੰ ਲੋਕਾਂ ਨੇ ਮਾਣ ਸਤਿਕਾਰ ਦਿੱਤਾ। ਮੈਨੂੰ ਅਸੀਂ ਬੁਲਾਵਾਂਗੇ ਉਹਨਾਂ ਨੂੰ 10 ਤਰੀਕ ਨੂੰ, ਜਿਹੜੇ ਆਰਗੇਨਾਈਜ਼ਰਸ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਿੱਚੇਵਾਲ ਸਾਹਿਬ ਨੂੰ ਉੱਥੇ ਜ਼ਰੂਰ ਸੱਦਿਆ ਜਾਵੇ। ਸਰਕਾਰ ਤੁਸੀਂ ਉਹ ਸਵਾਲ ਵੀ ਪਾਇਆ ਸੀ ਵਿਧਾਨ ਸਭਾ 'ਚ ਕਿ ਸਰਕਾਰ ਕਰਜ਼ਾ ਲੈਣ ਜਾ ਰਹੀ ਹੈ, ਉਹ ਥੋੜਾ ਜਿਹਾ ਵਿਸਥਾਰ ਨਾਲ ਦੱਸ ਸਕੋ, ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਦੇਖੋ, ਮੋਟੇ ਤੌਰ ਤੇ ਮੈਂ ਕਹਿਣਾ ਚਾਹੁੰਦਾ, ਉਹ ਝੂਠ ਬੋਲਦੇ ਨੇ ਜੀ। ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਨੇ ਵਾਈਟ ਪੇਪਰ ਕੱਢਿਆ, ਬਹੁਤ ਅੱਛਾ ਕੀਤਾ, ਪਰ ਉਸ ਵਾਈਟ ਪੇਪਰ ਵਿੱਚ ਕੀ ਸੀਗਾ? ਕਿਸੇ ਨੂੰ ਸਜ਼ਾ, ਕੋਈ ਰਿਸਪੌਂਸਿਬਿਲਿਟੀ ਫਿਕਸ, ਸਾਰਾ ਗਣਾਤਾ ਕਿ ਜੀ ਇੰਨੇ ਸਾਲ ਆ ਵਧਿਆ, ਫਿਰ ਇੰਨੇ 5 ਸਾਲਾਂ 'ਚ ਆ ਵਧਿਆ, 5 ਸਾਲਾਂ 'ਚ ਆ ਵਧਿਆ, ਉਹ ਤਾਂ ਪਤਾ ਹੀ ਆ। ਇਹ ਜਿਹੜਾ ਵਾਈਟ ਪੇਪਰ ਸੀਗਾ, ਇਹ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਬਿਲਕੁਲ ਇਦਾਂ ਦਾ ਵਾਈਟ ਪੇਪਰ ਕੱਢਿਆ ਸੀ, ਉਹਦੇ ਹੀ ਰੂਬਰੂ ਕਾਪੀ ਆ। ਅੰਕੜੇ ਬਦਲੇ ਆ, ਕਰਜ਼ਾ ਐਡ ਹੋ ਗਿਆ, ਔਰ ਇਸ ਸਰਕਾਰ ਨੇ, ਮੈਂ ਅੰਦਰ ਵੀ ਕਿਹਾ, ਤੁਹਾਨੂੰ ਵੀ ਦੱਸ ਦਿੰਦਾ, 9,000 ਕਰੋੜ ਰੁਪਈਆ 3 ਮਹੀਨਿਆਂ 'ਚ ਚੱਕਿਆ ਵਾ। ਅਗਰ ਇਸ ਸਪੀਡ ਨਾਲ ਕਰਜ਼ਾ ਚੱਕਣਗੇ ਤੇ 5 ਸਾਲਾਂ ਵਿੱਚ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਐਡ ਕਰਕੇ ਜਾਣਗੇ। ਜਿਹੜਾ ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ, ਫਿਸਕਲ ਰਿਸਪੌਂਸਿਬਿਲਿਟੀ ਬਿੱਲ ਕੱਲ੍ਹ ਵਿਧਾਨ ਸਭਾ 'ਚ ਪਾਸ ਕਰਾਇਆ, ਜਿਹੜਾ ਪਰਸੋਂ, ਉਹਦੇ ਵਿੱਚ ਕੈਟੇਗੋਰਿਕਲੀ ਉਹਦੇ 'ਚ ਪ੍ਰੋਵੀਜ਼ਨ ਆ, ਅਮੈਂਡਮੈਂਟ ਕਰਾਈ ਆ, ਜਿਹੜੀ ਬੋਰੋਇੰਗ ਦੀ ਸੀਲਿੰਗ ਆ, ਉਹਦੇ 'ਚ ਇਹ ਇਜ਼ਾਫਾ ਮੰਗ ਰਹੇ ਨੇ ਕਿ ਸਾਨੂੰ GSDP ਦੇ ਹਿਸਾਬ ਦੇ ਨਾਲ ਸਾਨੂੰ ਆਗਿਆ ਦਿੱਤੀ ਜਾਵੇ, ਕਿਉਂਕਿ ਪੰਜਾਬ ਬਹੁਤ ਬੁਰੀ ਤਰ੍ਹਾਂ ਕਰਜ਼ਈ ਆ, ਸਾਨੂੰ ਉਹ ਸੀਲਿੰਗ ਇਨਹੈਂਸ ਕਰਕੇ ਤੇ ਸਾਨੂੰ ਜ਼ਿਆਦਾ ਕਰਜ਼ਾ ਚੱਕਣ ਦੀ ਆਗਿਆ ਦਿੱਤੀ ਜਾਵੇ। ਮੰਗ ਰਹੇ ਨੇ ਕਰਜ਼ਾ, ਬਿੱਲ ਅਮੈਂਡਮੈਂਟ ਕਰਕੇ ਲਿਆ ਕੇ ਤੁਹਾਡੇ ਸਾਹਮਣੇ ਮੰਗ ਰਹੇ ਨੇ। ਔਰ ਅੱਜ ਮੈਂ ਦੇਖ ਰਿਹਾ, ਮੈਂ ਟਵੀਟ ਵੀ ਕੀਤਾ, ਸਾਰੇ ਬਿਜਲੀ ਦੇ ਮੁਫਤ ਦੇ ਇਸ਼ਤਿਹਾਰ ਸਾਰੇ ਗੁਜਰਾਤ ਵਿੱਚ ਜੀ, ਮੱਧ ਪ੍ਰਦੇਸ਼ ਵਿੱਚ, ਰਾਜਸਥਾਨ ਦੇ ਵਿੱਚ 300 ਯੂਨਿਟ ਬਿਜਲੀ ਮਾਨ ਸਾਹਿਬ ਨੇ ਮੁਫਤ ਕੀਤੀ। ਕਿ ਕਿਸੇ ਗੁਜਰਾਤੀ ਨੂੰ ਮੁਫਤ ਕੀਤੀ ਤਾਂ ਉੱਥੇ ਇਸ਼ਤਿਹਾਰ ਦਿੱਤੇ ਨੇ, ਜਾਂ ਕਿਸੇ ਮਹਾਰਾਸ਼ਟਰ ਜਾਂ ਰਾਜਸਥਾਨ ਦੇ ਬੰਦਿਆਂ ਨੇ 300 ਯੂਨਿਟ ਫ੍ਰੀ ਤਾਂ ਇੱਥੇ ਲੈਣੀ ਲੋਕਾਂ ਨੇ। ਤੁਸੀਂ ਇਸ਼ਤਿਹਾਰ ਦੇਣਾ ਵੀ ਆ ਜੇ ਤੇ ਪੰਜਾਬ ਦੀਆਂ ਅਖਬਾਰਾਂ 'ਚ ਦਿਓ, ਪੰਜਾਬ ਦੇ ਮੀਡੀਆ ਨੂੰ ਦਿਓ। ਬਾਹਰਲੀਆਂ ਸਟੇਟਾਂ 'ਚ ਇਹਨਾਂ ਨੇ ਘੱਟੋ ਘੱਟ ਨਹੀਂ ਤਾਂ ਪਿਛਲੇ 3 ਮਹੀਨਿਆਂ 'ਚ 50 ਕਰੋੜ ਰੁਪਈਆ ਸਾਡਾ ਬਰਬਾਦ ਕੀਤਾ ਵਾ ਪਬਲਿਸਿਟੀ ਦੇ ਉੱਤੇ। ਤੇ MLAs ਦੀ ਪੈਨਸ਼ਨ ਤੇ ਕਿੱਡੇ ਤਿਲ ਮਲਾਏ ਚੀਫ ਮਿਨਿਸਟਰ ਸਾਹਿਬ ਡਾਕਟਰ ਸੁੱਖੀ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਸੀਗੀਆਂ, ਇਹਨਾਂ ਨੂੰ ਸਮਝ ਹੀ ਨਹੀਂ ਆਈ, ਤੇ ਤਿਲ ਮਿਲਾ ਕੇ ਇਹਨਾਂ ਨੇ ਬਿਆਨ ਦਿੱਤਾ ਜੀ ਅਸੀਂ 19 ਕਰੋੜ 53 ਲੱਖ ਬਚਾਵਾਂਗੇ। 1 ਸਾਲ ਦਾ ਭਰਾਓ, 1 ਸਾਲ ਦਾ 19 ਕਰੋੜ 53 ਲੱਖ ਪੈਨਸ਼ਨਾਂ ਨੂੰ, ਜਿਹੜੀ ਮਲਟੀਪਲ ਪੈਨਸ਼ਨ ਕੱਟ ਕੇ ਬਚੇਗਾ, ਉਹਦੇ ਮੁਕਾਬਲੇ ਤੇ 50 ਕਰੋੜ ਦਾ 3 ਮਹੀਨਿਆਂ 'ਚ ਉਡਾਤਾ ਤੁਸੀਂ ਹੁਣੇ। ਤੇ 3 ਮਹੀਨਿਆਂ 'ਚ 50 ਕਰੋੜ ਹੈ, ਤੈਨੂੰ 4 ਨਾ ਕਰ ਲਓ, 200 ਕਰੋੜ ਰੁਪਇਆ ਅਖਬਾਰਾਂ ਦੀ ਪਬਲਿਸਿਟੀ ਤੇ ਖਰਚ ਕੇ ਫਿਰ 19 ਕਰੋੜ ਰੁਪਇਆ ਵੀ ਕਾਹਦੇ ਲਈ ਬਚਾਇਆ ਜੀ ਆਪਾਂ? ਫਿਰ MLA ਨੂੰ ਰਹਿਣ ਦਿੰਦੇ, ਤੁਸੀਂ ਪੈਨਸ਼ਨ ਦੇ ਲੈਣ ਦਿੰਦੇ। ਦਿਸ ਇਜ਼ ਕਾਲਡ ਡਬਲ ਸਟੈਂਡਰਡਸ। ਔਰ ਇਹ ਸਾਰਾ ਸ਼ੋਹਰਤ ਵਾਸਤੇ ਆ, ਛੋਟੀ ਤੋਂ ਛੋਟੀ ਗੱਲ ਨੂੰ ਪ੍ਰਚਾਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ। ਜੇ ਕੋਈ ਮਿਨਿਸਟਰ, ਮੈਂ ਪਹਿਲਾਂ ਵੀ ਕਿਹਾ, ਜਿਹੜਾ ਕੋਈ ਫੋਨ ਵੀ ਕਰ ਰਿਹਾ ਕਿਸੇ ਅਫਸਰ ਨੂੰ, ਉਹਦੇ ਪਿੱਛੇ ਵੀ ਕੈਮਰਾ ਲਾ ਕੇ ਦਿਖਾਉਂਦੇ ਨੇ ਕਿ ਮਿਨਿਸਟਰ ਫਲਾਣੇ ਅਫਸਰ ਨੂੰ ਫੋਨ ਕਰ ਰਿਹਾ। ਇਹ ਤਰੀਕਾ ਜੀ ਕੋਈ ਪੰਜਾਬ ਦੀ ਵਰਕਿੰਗ ਦਾ? ਮੂਸੇਵਾਲੇ ਦਾ ਲਾਸ ਇਹਨਾਂ ਦੀ ਬੇਵਕੂਫੀ ਕਰਕੇ ਹੋਇਆ, ਨੇ ਸਾਰਾ ਚੱਕ ਕੇ ਲਿਆ ਕੇ ਸੋਸ਼ਲ ਮੀਡੀਆ ਤੇ ਪਾਤਾ ਕਿ ਉਹਦੀ ਸਿਕਿਉਰਿਟੀ ਲੈ ਲਈ ਆ, ਮਾਰਤਾ ਬੰਦਿਆਂ ਨੇ ਉੱਥੇ। ਕੱਲ੍ਹ ਮੈਂ ਉਹ ਕੁਲਦੀਪ ਧਾਲੀਵਾਲ ਦੀ ਫੋਟੋਆਂ ਵੀ ਦਿਖਾਤੀਆਂ, ਜਿਹੜਾ ਗੈਂਗਸਟਰ ਫੜਿਆ ਗਿਆ ਮੂਸੇਵਾਲੇ ਦੇ ਕਤਲ ਦੇ ਸਿਲਸਿਲੇ 'ਚ, ਸਤਬੀਰ ਅਜਨਾਲਾ, ਉਹਦੇ ਨਾਲ ਨੇ। ਉਹਦੀ ਇਲੈਕਸ਼ਨ ਸਾਰੀ ਫੰਡ ਕੀਤੀ ਉਹਨੇ, ਇਲੈਕਸ਼ਨ ਸਾਰੀ 'ਚ ਉਹਦੀ ਮਦਦ ਕੀਤੀ ਹੈ, ਉਹਦੇ ਨਾਲ ਰਿਹਾ ਵਾ। ਜਾ ਕੇ ਤੁਸੀਂ ਦੇਖ ਸਕਦੇ ਹੋ, ਕੋਈ ਤਲਵੰਡੀ ਪਤਾ ਨਹੀਂ ਕਿਹੜਾ ਪਿੰਡ ਹੈ ਉਹਦਾ, ਉੱਥੇ ਇਹਦੇ ਹਲਕੇ ਦਾ ਰਹਿਣ ਵਾਲਾ ਵਾ ਉਹ, ਉਸੇ ਨੇ ਵਿੱਚ ਨਾਲ ਰੋਲ ਅਦਾ ਕੀਤਾ। ਮੂਸੇਵਾਲਾ ਮਰਿਆ, ਫੋਨ ਕਹਿਣਗੇ ਜੀ ਤਸਵੀਰਾਂ ਤਾਂ ਆਉਂਦੀਆਂ ਨੇ, ਬਟ ਅਗਰ ਕੋਈ ਜਾਂਚ ਹੋਵੇ ਤਾਂ ਇਲੈਕਸ਼ਨ ਵਿੱਚ ਵੀ ਫੰਡ ਦਿੱਤੇ ਨੇ ਨਾਲ, ਇਕੱਲੀ ਤਸਵੀਰਾਂ ਨਹੀਂ ਆਈਆਂ। ਅਜਨਾਲੇ ਦੀ ਚੋਣ ਵਿੱਚ ਇਹਨਾਂ ਦਾ ਇੱਕ ਮੇਨ ਵੱਡਾ ਰੋਲ ਸੀਗਾ। ਸੋ ਮੇਰਾ ਖਿਆਲ ਕਾਫੀ ਕੁਝ ਹੋ ਗਿਆ, ਗਰਮੀ ਵੀ ਬਹੁਤ ਸੀਗੀ। ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਹਾਂਜੀ, ਬਹੁਤ ਅੱਛਾ ਯਾਦ ਕਰਾਤਾ ਰਹਿ ਚੱਲਿਆ ਸੀ, ਆਮ ਸੌਰੀ। ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਚੀਫ ਮਿਨਿਸਟਰ ਸਾਹਿਬ, ਜੋ ਸਾਡੇ ਹਕੂਕ ਹੈ ਆਟੋਨਮੀ, ਉਸ ਨੂੰ ਜਾਂ ਤਾਂ ਸਮਝ ਨਹੀਂ ਰਹੇ ਜਾਂ ਉਹ ਆਪਣੇ ਆਪ ਜਾਣ ਕੇ ਡਾਇਲਿਊਟ ਕਰ ਰਹੇ ਨੇ। ਅੱਜ ਦੀਆਂ ਅਖਬਾਰਾਂ ਵਿੱਚ ਆਇਆ ਕਿ ਹਰਿਆਣਾ ਕਹਿੰਦਾ ਵਾ ਕਿ ਸਾਡਾ ਜਿਹੜਾ ਹਾਈ ਕੋਰਟ ਇੱਕ ਨਵਾਂ ਬਣਾਇਆ ਜਾਵੇ, ਪਰ ਬਣਾਇਆ ਚੰਡੀਗੜ੍ਹ ਵਿੱਚ ਹੀ ਜਾਵੇ। ਇਹ ਖੱਟਰ ਦਾ ਬਿਆਨ ਹੈ। ਤੇ ਸਾਡੇ ਚੀਫ ਮਿਨਿਸਟਰ ਸਾਹਿਬ, ਉਹਨਾਂ ਨੇ ਕੋਟ ਕੀਤਾ, ਜਿਹੜੀ ਚੀਫ ਜਸਟਿਸ ਆਫ ਇੰਡੀਆ ਇੱਥੇ ਆਏ ਸੀਗੇ ਸ਼ਾਇਦ 30 ਅਪ੍ਰੈਲ ਨੂੰ ਜਾਂ ਕਿਹੜੀ ਵੀ ਡੇਟ ਨੂੰ ਆਏ ਸੀਗੇ, ਉਹ ਕਹਿੰਦੇ ਆ ਕਿ ਭਗਵੰਤ ਮਾਨ ਕਹਿ ਰਿਹਾ ਵਾ ਕਿ ਸਾਨੂੰ ਨਵਾਂ ਹਾਈ ਕੋਰਟ ਇਜਾਜ਼ਤ ਦਿਓ, ਅਸੀਂ ਨਵੇਂ ਚੰਡੀਗੜ੍ਹ ਵਿੱਚ ਮੁੱਲਾਂਪੁਰ ਬਣਾਉਣਾ ਚਾਹੁੰਦੇ ਹਾਂ। ਉਹ ਯਾਰੋ, ਚੰਡੀਗੜ੍ਹ ਸਾਡਾ, ਹਾਈ ਕੋਰਟ ਸਾਡਾ, ਹੈਰੀਟੇਜ ਬਿਲਡਿੰਗ, ਦੁਨੀਆ ਭਰ ਦੇ ਵਿੱਚ ਮਸ਼ਹੂਰ ਚੰਡੀਗੜ੍ਹ ਸ਼ਹਿਰ
ਤੁਸੀਂ ਕਹਿੰਦੇ ਹਾਈ ਕੋਰਟ ਚੱਕ ਕੇ ਪੰਜਾਬ 'ਚ ਲੈ ਕੇ ਜਾਵਾਂਗੇ, ਇਹਦਾ ਮਤਲਬ ਤੁਸੀਂ ਚੰਡੀਗੜ੍ਹ ਦੇ ਉੱਤੇ ਕਲੇਮ ਛੱਡ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ ਨੇ। ਦਿਸ ਨੀਡਸ ਟੂ ਬੀ ਕਲੈਰੀਫਾਈਡ। ਮੇਰੀ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਬੇਨਤੀ ਆ ਕਿ ਛੇਤੀ ਕਰ ਦਿਓ, ਵਰਨਾ ਇਹ ਤੁਹਾਡਾ ਮੈਸੇਜ ਜਾ ਰਿਹਾ ਵਾ ਕਿ ਤੁਸੀਂ ਅੱਜ ਹਾਈ ਕੋਰਟ ਚੱਕਿਆ, ਕੱਲ੍ਹ ਤੁਸੀਂ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਛੱਡ ਦਿਓਗੇ, ਯੂਨੀਵਰਸਿਟੀ ਵੀ ਛੱਡ ਦਿਓਗੇ। ਸਾਡੀਆਂ ਇੰਨੀਆਂ ਬਿਹਤਰੀਨ ਇੰਸਟੀਟਿਊਸ਼ਨਸ ਨੇ ਇੱਥੇ, ਬਿਹਤਰੀਨ, ਉਹ ਸਾਰਾ ਕੁਝ ਤੁਸੀਂ ਛੱਡ ਦਿਓਗੇ। ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ, ਮੈਂ ਤੁਹਾਡਾ ਸਾਰਾ ਉਮੀਦ ਕਰਦਾ ਕਿ ਚੀਫ ਮਿਨਿਸਟਰ ਸਾਹਿਬ ਇਹਦੇ ਆਪਣੀ ਰਾਏ ਆਪਣਾ ਪੱਖ ਡੈਫੀਨੇਟਲੀ ਰੱਖਣਗੇ। मैंने बता तो दिया कि अकाली दल जो है वो उन्होंने कभी भी बीजेपी से नाता नहीं तोड़ा था, वो शुरू से उनके साथ थे। वो तो पंजाब में किसानों का बहुत बड़ा गुस्सा था, लोगों कहते हैं, मान साहब कहते लोगों का बहुत बड़ा गुस्सा था, इसलिए उन्होंने उस वक्त हरसिमरत कौर ने एक ड्रामा किया और इस्तीफ़ा दे दिया। पंजाब के लोग अच्छी तरह समझते कि ये अंदर से एक ही थे, और अब इन्होंने अनकंडीशनल, अभी सारी इलेक्शन में बंदी सिंहों की रिहाई की बात की, बंदी सिंह छोड़ो, बंदी सिंह, उसकी कंडीशन भी नहीं रखी। कम से कम उनसे बात करने से पहले ये शर्त रख लेते कि हम आपके राष्ट्रपति के उम्मीदवार को सपोर्ट करेंगे, लेकिन हमारे पंजाब के बंदी सिंहों की रिहाई होनी चाहिए, वो भी नहीं रखी। और अगर अच्छे होते, अगर वो बोलते कि हम कांग्रेस को वोट नहीं डालना चाहते, अगर बीजेपी से उनका वाकई नाता टूटा था, तो दे कुड हैव एब्सटेन्ड इन दिस इलेक्शन, दे कुड हैव not voted either for the Congress sponsored opposition candidate or even the BJP candidate। लेकिन जो उन्होंने फैसला लिया, उनको एक्सपोज कर दिया है कि वो ये मैं अकाली दल के लिए नहीं बोल रहा, ये बादल परिवार और बीजेपी एक हैं। सर पीजीआई जो बनना था फिरोजपुर में, अश्विनी शर्मा ने कहा कि पीएम फिर से आएंगे, जो कि पिछली बार नहीं हो पाया था, उसको लेकर कुछ करना। देखिए पीएम वो किसी भी स्टेट में इंडिया में जहाँ भी जा सकते हैं, कोई प्रॉब्लम नहीं है। और हम तो चाहते हैं कि जो पीएम ने उस वक्त कोई पैकेज देना था वो जल्दी करके अब दे दें। सारे देश को तो दिल्ली से बैठ कर के कोविड में 2 साल दिल्ली से बैठकर ही ऐलान हो जाते थे, लेकिन वो आना चाहते हैं तो ही इज़ मोस्ट वेलकम। को पंजाब के लोग ऐसे थोड़ो हैं कि हमारे को अगर कोई अच्छी चीज़ मिल रही है तो हमको ऐसी कोई बात नहीं है, हम उनका स्वागत करते सारे लोग। वो रहने दो, चले जाओ, चले गया छुट्टी लेके जी। एक आ जी गल तो कहनी नहीं, ऑफ द रिकॉर्ड तुहानूं सुना दिना। ये जिहड़ा मान कहंदा सी ना मैनूं कि जी इहनूं बोलना नहीं आउंदा, जिहड़ा लोक शब्द है ना, ये बेसिकली उर्दू का शब्द है, ये हिंदी का शब्द नहीं गा। एंड दिस इज़ रैंपेंटली यूज्ड। असीं लोग भी कह दिंदे, असीं लोक भी कह दिंदे आ, पंजाबी च, हिंदी च, और अंग्रेज़ी बोलना गुनाह है यार। कोई पंजाब यूनिवर्सिटी लिए लड़ रहे हैं, इत्थे फॉरन लैंग्वेजेस का डिपार्टमेंट वो भी बंद करा दो। इत्थे बच्चे फ्रेंच भी सीखते हैं, जर्मन भी सीखते हैं, इटैलीयन भी सीखते हैं, इंग्लिश भी सीखते हैं। ਇਹਦਾ ਮਤਲਬ ਅਸੀਂ ਫਿਰ ਯੂਨੀਵਰਸਿਟੀਆਂ ਬੰਦ ਹੀ ਕਰ ਦਿੰਦੇ ਆ, ਫਿਰ ਆਪਾਂ ਸਤੌਜ ਪਿੰਡ ਤੋਂ 10ਵੀਂ ਕਰਾ ਕੇ ਕਹਿ ਦਈਏ ਜੇ ਚੰਗਾ ਹੁਣ IAS ਅਫਸਰ ਬਣ ਜਾਓ ਤੁਸੀਂ। ਬੜੀ ਮਾੜੀ ਗੱਲ ਕਹੀ ਉਹਨਾਂ ਨੇ, ਬਹੁਤ ਮਜ਼ਾਕ ਉਡਾਇਆ। ਔਰ ਹੁਣ ਸੁਣ ਲਓ, ਇਹਨਾਂ ਦਾ ਆਪਣਾ ਫਾਈਨੈਂਸ ਮਿਨਿਸਟਰ, ਮੈਨੂੰ ਲੋਕਾਂ ਨੇ ਵੀਡੀਓਜ਼ ਭੇਜਦੀਆਂ, ਤੁਹਾਡੇ ਕੋਲ ਵੀ ਆ ਜਾਣਗੀਆਂ, ਆਉਂਦੀਆਂ ਹੁੰਦੀਆਂ। ਉਹ ਹਰ ਗੱਲ 'ਤੇ ਲੋਕ ਕਹਿੰਦਾ ਵਾ, ਅਸੀਂ ਲੋਕਾਂ ਲਈ ਕਰ ਰਹੇ ਹਾਂ, ਅਸੀਂ ਲੋਕ ਪ੍ਰਤੀ ਸਾਡੀ ਲੋਕ ਪੱਖੀ ਨੀਤੀ ਆ। ਉਹਦੀ ਆਪ ਵੀਡੀਓ ਆਈ ਆ। ਔਰ ਹਰਜੋਤ ਬੈਂਸ ਬੋਲ ਰਿਹਾ ਸੀ ਵਿਧਾਨ ਸਭਾ 'ਚ, ਤੁਸੀਂ ਸੁਣਿਆ ਹੋਣਾ, ਅੱਛੀ ਤਰ੍ਹਾਂ ਯਾਦ ਕਰੋ। ਮਾਈਨਿੰਗ 'ਤੇ ਬੋਲਦਾ ਸੀਗਾ ਕਿ ਪੰਜਾਬ ਦਾ ਸੁਪਨਾ ਹੈ। ਸੁਪਨਾ ਨਹੀਂ ਹੁੰਦਾ, ਜੇ ਮਾਨ ਸਾਹਿਬ ਉਹਨੂੰ ਵੀ ਟੋਕੋ ਜਰਾ। ਪੰਜਾਬ ਦਾ ਸੁਪਨਾ ਹੁੰਦਾ ਜਾਂ ਸੁਫਨਾ ਹੁੰਦਾ ਵਾ, ਇਹ ਹੋ ਸਕਦਾ ਪੰਜਾਬੀ ਵਰਡ। ਸੁਪਨਾ ਇਜ਼ ਨਾਟ ਅ ਪੰਜਾਬੀ ਵਰਡ, ਬਟ ਕਿਉਂਕਿ ਹੁਣ ਉਹਨਾਂ ਦੇ ਬੰਦੇ ਬੋਲਦੇ ਨੇ, ਉਹਨਾਂ ਨੂੰ ਕੁਝ ਨਹੀਂ ਕਹਿਣਗੇ। ਔਰ ਮੇਰੇ ਨਾਲ ਤਾਂ ਉਹਨਾਂ ਨੇ ਨਫ਼ਰਤ ਦੀ ਭਾਵਨਾ ਨਾਲ ਕੰਮ ਕੀਤਾ, ਵਿਚ ਇਜ਼ ਵੈਰੀ ਬੈਡ। ਭਗਵੰਤ ਸਿੰਘ ਮਾਨ ਨੂੰ ਮੇਰੀ ਨਿਮਰਤਾ ਨਾਲ ਬੇਨਤੀ ਆ, ਯੂ ਆਰ ਅ ਚੀਫ ਮਿਨਿਸਟਰ ਨਾਓ, ਤੁਸੀਂ ਕੋਈ ਆਪੋਜੀਸ਼ਨ ਦੇ ਜਾਂ ਕੋਈ ਹੁਣ MP ਵਗੈਰਾ ਨਹੀਂ ਗੇ। ਥੋੜ੍ਹਾ ਦਿਲ ਦਾ ਨਾ ਇੱਥੇ ਵੱਡਾ ਕਰੋ ਦਿਲ ਨੂੰ, ਔਰ ਕ੍ਰਿਟਿਸਿਜ਼ਮ ਦਾ ਮਾਦਾ ਰੱਖੋ ਆਪਣੇ ਆਪ ਨੂੰ, ਸੁਣੋ, ਬੈਠੋ। ਤੁਸੀਂ ਤਾਂ ਆਉਂਦੇ ਸਾਰੀ ਗੱਲ ਪੈਣ ਲੱਗ ਜਾਂਦੇ ਲੋਕਾਂ ਦੇ। ਕੱਲ੍ਹ ਪ੍ਰਤਾਪ ਸਿੰਘ ਬਾਜਵੇ ਦੇ ਗੱਲ ਪੈ ਰਹੇ ਸੀ ਕਿ ਕਦੀ ਰਾਜੇ ਵੜਿੰਗ ਦੇ ਗੱਲ ਪੈ ਜਾਂਦੇ ਨੇ, ਕਦੀ ਕਿਸੇ ਦੇ ਗੱਲ ਪੈ ਜਾਂਦੇ ਨੇ, ਔਰ ਨਾਮਜ਼ਦ ਕਰ ਰਹੇ ਨੇ ਬੰਦਿਆਂ ਨੂੰ ਕਿ ਫਲਾਨਾ ਕਰਪਟ ਆ, ਫਲਾਨਾ ਕਰਪਟ ਹੈ। ਜੇ ਚੀਫ ਮਿਨਿਸਟਰ ਤੇ ਮਿਨਿਸਟਰਸ ਬੰਦਿਆਂ ਨੂੰ ਨੋਮੀਨੇਟ ਹੀ ਕਰ ਰਹੇ, ਫਿਰ ਬਾਕੀ ਇਨਕੁਆਇਰੀਆਂ ਦੀ ਕੀ ਵੈਲਿਊ ਰਹੇਗੀ ਜੀ? ਕੀ ਬੁੱਕ ਦੈਟ ਮੀਨਸ ਇਟਸ ਆਲ ਅ ਫਰਾਡ, ਇਟਸ ਆਲ ਅ ਫਾਰਸ। ਕਿਹੜਾ ਅਫਸਰ ਆ ਜਿਹੜਾ ਚੀਫ ਮਿਨਿਸਟਰ ਦੇ ਨਾਮਜ਼ਦ ਕਰਨ ਤੋਂ ਬਾਅਦ ਉਹ ਬੰਦੇ ਨੂੰ ਕਲੀਨ ਚਿੱਟ ਦੇ ਦੇਗਾ? ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।